ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਤ। ਪੰਜਾਬੀ ਰੇਡੀਓ ਯੂਐਸਏ ਦਾ ਇਹ ਪ੍ਰੋਗਰਾਮ 3 ਤੋਂ ਲੈ ਕੇ 4 ਵਜੇ ਤੱਕ ਦੁਪਹਿਰ ਦੇ ਟਾਈਮ ਪ੍ਰਸਾਰਿਤ ਕੀਤਾ ਜਾਂਦਾ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਹਰ ਰੋਜ਼ ਹਫਤਾ ਭਰ ਦੇ ਵਿੱਚ ਮੰਡੇ ਤੋਂ ਫਰਾਈਡੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ਆਪਾਂ ਕਿਸੇ ਵੀ ਅਹਿਮ ਮਸਲੇ ਨੂੰ, ਖਾਸ ਮਸਲੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਯੂਐਸ ਦੀ ਆਰਥਿਕਤਾ ਦੇ ਬਾਰੇ। ਜੇ ਤੁਸੀਂ ਜਿਹੜੀਆਂ ਕੰਮਾਂ ਕਾਰਾਂ ਤੇ ਕੰਮਕਾਰ ਕਰਦੇ ਹੋ ਤਾਂ ਉੱਥੇ ਤੁਸੀਂ ਕੀ ਮਹਿਸੂਸ ਕਰਦੇ ਹੋ? ਜੋਬ ਆ ਰਹੀਆਂ ਨੇ, ਜਾ ਰਹੀਆਂ ਨੇ, ਪਰ ਅੰਕੜੇ ਕੁਛ ਹੋਰ ਦੱਸ ਰਹੇ ਨੇ। ਅੰਕੜੇ ਜਿਹੜੇ ਨੇ ਜਾਂ ਜਿਹੜੀਆਂ ਤਾਜ਼ਾ ਸਟੱਡੀਜ਼ ਆ ਰਹੀਆਂ ਨੇ ਆਰਥਿਕਤਾ ਦੇ ਬਾਰੇ, ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਸਥਿਰਤਾਵਾਂ ਤੇ ਬਹੁਤ ਸਾਰੇ ਜਿਹੜੇ ਆਰਥਿਕ ਵਿਸ਼ਲੇਸ਼ਕ ਨੇ ਉਹ ਇਸ ਗੱਲ ਦੇ ਸਿੱਟੇ ਤੇ ਪਹੁੰਚਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੰਦੀ ਜਿਹੜੀ ਹੈ ਉਹ ਦਸਤਕ ਦੇ ਸਕਦੀ ਹੈ। ਕਿੰਨਾ ਟਾਈਮ ਰਹੇਗੀ, ਕਿੰਨੀ ਵੱਡੀ ਹੋਏਗੀ, ਕਿੰਨੀ ਭਿਆਨਕ ਹੋਏਗੀ, ਇਹਦੇ ਬਾਰੇ ਹਜੇ ਕੁਛ ਕਹਿਣ ਤੋਂ ਬਚਦਾ ਹਰੇਕ ਬੰਦਾ, ਪਰ ਸੰਕੇਤ ਜ਼ਰੂਰ ਮਿਲ ਰਹੇ ਨੇ। ਜੋਬ ਲੋਸ ਜਦੋਂ ਹੋਣ ਲੱਗ ਪਵੇ, ਜਦੋਂ ਆਰਥਿਕਤਾ ਦੇ ਵਿੱਚ ਖੜੋਤ ਆਉਣੀ ਸ਼ੁਰੂ ਕਰਨਾ ਹੋ ਜਾਵੇ, ਤਾਂ ਉਦੋਂ ਇਹ ਚੀਜ਼ਾਂ ਸੁਭਾਵਿਕ ਨੇ ਕਿ ਮੰਦਾ, ਆਰਥਿਕ ਮੰਦਾ ਤੇ ਹੋਰ ਜਿਹੜੀਆਂ ਚੀਜ਼ਾਂ ਆਰਥਿਕਤਾ ਦੇ ਨਾਲ ਜੁੜੀਆਂ ਨੇ ਉਹਨਾਂ ਦੇ ਵਿੱਚ ਪੁੱਠਾ ਗੇੜਾ ਆਉਣਾ ਸੁਭਾਵਿਕ ਜੀ ਗੱਲ ਹੈ। ਨਾਲ ਜੁੜਦੇ ਹਾਂ ਰਾਜਕਰਮੀਤ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਕਰਦੇ ਹਾਂ ਚਰਚਾ ਯੂਐਸ ਦੀ ਆਰਥਿਕਤਾ ਨੂੰ ਲੈ ਕੇ। ਤੇ ਤੁਸੀਂ ਵੀ ਇਸ ਬਾਬਤ ਆਪਣੀ ਰਾਏ, ਆਪਣਾ ਸੁਝਾਅ, ਆਪਣਾ ਕਮੈਂਟ ਜ਼ਰੂਰ ਕਰ ਸਕਦੇ ਹੋ 408 272 5200 ਤੇ। ਤੁਹਾਨੂੰ ਕੀ ਲੱਗਦਾ, ਤੁਸੀਂ ਕੀ ਕੰਮਕਾਰ ਵਾਲੀਆਂ ਥਾਵਾਂ ਤੇ ਕਾਰੋਬਾਰ ਦੇ ਵਿੱਚ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਕਿ ਅਮਰੀਕਾ ਦੇ ਵਿੱਚ ਮੰਦੀ ਆ ਗਈ ਹੈ ਜਾਂ ਆਉਣ ਵਾਲੀ ਹੈ? ਰਾਜਕਰਮੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ, ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇਕੋਨਮੀ ਦਾ ਮੁੱਦਾ ਅਜਿਹਾ, ਆਰਥਿਕਤਾ ਦਾ ਮੁੱਦਾ ਇਹੋ ਜਿਹਾ, ਤੁਸੀਂ ਚਾਹੇ ਇਹਦੇ ਵਿੱਚ ਬਲੀਵ ਕਰਦੇ ਜਾਂ ਨਹੀਂ ਬਲੀਵ ਕਰਦੇ, ਨੇ ਅਸਰ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਤੁਹਾਡੇ ਬਜਟਸ ਦੇ ਉੱਤੇ ਪਾਉਣਾ ਹੀ ਪਾਉਣਾ ਜੀ। ਤੁਸੀਂ ਇਸ ਤੋਂ ਭੱਜ ਨਹੀਂ ਸਕਦੇ, ਦੌੜ ਦੀ ਜਿਹੜਾ ਉਹ ਇਸ ਦੇ ਵਿੱਚੋਂ ਨਿਕਲ ਸਕਦੇ। ਇਹ ਪ੍ਰੋਗਰਾਮਸ ਕਰਨ ਦਾ ਮਕਸਦ ਇਹੀ ਹੁੰਦਾ ਵੀ ਤੁਹਾਨੂੰ ਇੱਥੋਂ ਦੇ ਤਾਜ਼ਾ ਤਰੀਨ ਹਾਲਾਤਾਂ ਦੇ ਉੱਤੇ ਜਿਹੜਾ ਉਹ ਦੱਸਦੇ ਜਾਈਏ ਕਿੱਦਾਂ ਦੀ ਸਥਿਤੀ ਜਿਹੜੀ ਉਹ ਚੱਲ ਰਹੀ ਹੈਗੀ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਹਰ ਇੱਕ ਜਣਾ ਚੰਗੀ ਚੀਜ਼, ਚੰਗੀ ਖਬਰ, ਇਹ ਚੀਜ਼ ਸੁਣਨਾ ਚਾਹੁੰਦੇ ਆ, ਪਰ ਕਦੀ ਕਦੀ ਜੋ ਸਾਹਮਣੇ ਹੈਗਾ ਆ ਉਸ ਨੂੰ ਦੇਖ ਕੇ ਅੱਖਾਂ ਮੀਟੀਆਂ ਨਹੀਂ ਜਾ ਸਕਦੀਆਂ। ਬਿਲਕੁਲ ਅੱਖਾਂ ਮੀਟਾਂਗੇ, ਕਬੂਤਰ ਬਣਾਂਗੇ ਤਾਂ ਬਿੱਲੀ ਨੇ ਤਾਂ ਖਾ ਹੀ ਜਾਣਾ। ਹਾਂਜੀ, ਉਹਦਾ ਤੇ ਫਿਰ ਉਹਨੇ ਨਿਕਲ ਜਾਣਾ ਤੇ ਫਿਰ ਵੇਖਾਂਗੇ ਕੀ ਕਰਾਂਗੇ, ਕੀ ਹੋਊਗਾ ਕੀ। ਸੋ ਪਿਛਲੇ ਕੁਝ ਕੁ ਵੀਕਸ ਦੀਆਂ ਜਿਹੜੀਆਂ ਆਪਾਂ ਗੱਲਾਂ ਬਾਤਾਂ ਉਹਦੀਆਂ ਜਿਹੜੀਆਂ ਉਹ ਦੱਸਾਂਗੇ, ਕਿੱਧਰ ਨੂੰ ਜਾ ਰਹੇ ਆ, ਉਹਦੇ ਸੰਕੇਤ ਜਿਹੜੇ ਇਸ ਦੇ ਵਿੱਚ ਹੋ ਸਕਦੇ ਜਾਂ ਆਪ ਲੱਭਣੇ ਹੁੰਦੇ ਆ। ਮੈਂ ਦੱਸਾਂ ਤੁਹਾਨੂੰ, ਕਿਸੇ ਨੂੰ ਇਹ ਚੀਜ਼ ਚੰਗੀ ਨਹੀਂ ਲੱਗੂਗੀ, ਕੋਈ ਕਹੂਗਾ ਵੀ ਚੱਲ ਐਟਲੀਸਟ ਸਾਨੂੰ ਪਤਾ ਲੱਗ ਗਿਆ। ਹਾਂਜੀ, ਤੁਸੀਂ ਆਪ ਪੜ੍ਹ ਲਓ ਜੀ, ਅਸੀਂ ਤੁਹਾਨੂੰ ਉਹਦੇ ਵੱਲ ਨੂੰ ਪੁਆਇੰਟ ਕਰ ਸਕਦੇ ਆ ਵੀ ਐਟਲੀਸਟ ਤੁਸੀਂ ਆਹ ਚੀਜ਼ਾਂ ਜਿਹੜੀਆਂ ਉਹ ਦੇਖ ਲਓ, ਕਿੱਦਾਂ ਦੀ ਸਥਿਤੀ ਬਣੀ ਹੋਈ ਆ, ਉਹਦੇ ਨਾਲ ਜਿਹੜਾ ਉਹ ਤੁਹਾਨੂੰ ਪਤਾ ਲੱਗਦਾ ਰਹਿੰਦਾ ਆ ਵੀ ਕੀ ਕੁਛ ਜਿਹੜਾ ਆ ਇਸ ਟਾਈਮ ਚੱਲ ਰਿਹਾ ਆ। ਅੱਜ ਕੱਲ੍ਹ ਇਸ ਲਈ ਵੀ ਕਰ ਰਹੇ ਆ ਵੀ ਜਿਹੜੇ ਸਾਡੇ ਜਿਹੜੇ ਸੈਂਟਰਲ ਬੈਂਕ ਆ, ਫੈਡਰਲ ਰਿਜ਼ਰਵ ਜਿਸ ਨੂੰ ਆਖਿਆ ਜਾਂਦਾ ਆ, ਜਿੰਨੇ ਬੈਂਕਿੰਗ ਦੀਆਂ ਜਿਹੜੇ ਨਿਯਮਾਵਲੀ, ਕਿੰਨਾ ਇੰਟਰਸਟ ਰੇਟ ਰਹਿਣਾ, ਕਿੱਦਾਂ ਹੋਣਾ ਆ, ਉਹ ਕੈਪੀਟਲ ਹਿੱਲ ਵੱਲ ਨੂੰ ਰਵਾਨਾ ਹੋਏ ਨੇ। ਯਾਨੀ ਕਿ ਵੀ ਜਿਹੜੇ ਪੋਲੀਟੀਸ਼ੀਅਨ ਨੇ, ਲਾ ਮੇਕਰ, ਜਿਹੜੇ ਤੁਸੀਂ ਵੋਟਾਂ ਪਾ ਕੇ ਜਿਤਾ ਕੇ ਘੱਲੇ ਆ, ਉਹ ਉਹਨਾਂ ਦੇ ਨਾਲ ਉਹਨਾਂ ਨੇ ਉੱਥੇ ਸਨਮੁਖ ਉਹਨਾਂ ਦੇ ਹੋਣਾ ਆ। ਸਵਾਲਾਂ ਦੇ ਜਵਾਬ ਵੀ ਜਿਹੜੇ ਆ ਕਾਂਗਰਸ ਮੂਹਰੇ ਜਾ ਕੇ ਉਹਨਾਂ ਤੋਂ ਲਏ ਜਾਣਗੇ, ਉਹਨਾਂ ਤੋਂ ਜਵਾਬ ਜਿਹੜੇ ਮੰਗੇ ਜਾਣੇ ਹੈਗੇ। ਸੋ ਸੈਮੀ ਐਨੂਅਲ ਟੈਸਟੀਮੋਨੀ ਉਹਨਾਂ ਦੀ ਹੁੰਦੀ ਆ ਵੀ ਕਹਿ ਲਓ ਵੀ 2 ਵਾਰੀ 6 ਮਹੀਨੇ 'ਚ ਇੱਕ ਵਾਰੀ ਜਿਹੜੀ ਆ ਉਹ ਜਾ ਕੇ ਦੱਸਦੇ ਆ ਮੁਲਕ ਦੇ ਆਰਥਿਕਤਾ ਦੇ ਉੱਤੇ ਉਹਨਾਂ ਨੇ ਆਪਣਾ ਜਿਹੜਾ ਉਹ ਚਾਨਣਾ ਪਾ ਕੇ ਜਿਹੜਾ ਉਹ ਆਉਣਾ ਹੋਣਾ। ਸੋ ਲੈਜਿਸਲੇਟਰ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹ ਚਿੰਤਤ ਨੇ ਵੀ ਆਰਥਿਕਤਾ ਕਿਸ ਦਿਸ਼ਾ ਵੱਲ ਨੂੰ ਜਾ ਰਹੀ ਜੀ। ਇਹਨਾਂ ਮਹੀਨਿਆਂ ਦੇ ਵਿੱਚ ਪਿਛਲੇ ਸਾਲ ਪਹਿਲਾ ਹੀ ਵਾਰੀ ਜਿਹੜੇ ਆ ਉਹ ਇੰਟਰਸਟ ਰੇਟ ਵਧਣੇ ਸ਼ੁਰੂ ਹੋਏ ਸੀ। 2022 ਦੀ ਸ਼ੁਰੂਆਤ ਦੇ ਵਿੱਚ ਇਹ ਜਿਹੜਾ ਬਿਗਲ ਵੱਜ ਗਿਆ ਸੀਗਾ ਵੀ ਮਹਿੰਗਾਈ ਨੇ ਲੱਕ ਤੋੜਨਾ ਸ਼ੁਰੂ ਕਰ ਦਿੱਤਾ ਹੈ ਤੇ ਆਪਾਂ ਜਿਹੜਾ ਆ ਹੁਣ ਜਿਹੜਾ ਮਹਿੰਗਾਈ ਤੇ ਕਾਬੂ ਪਾਉਣਾ ਆ। ਤੇ ਫੈਡ ਦੇ ਕੋਲ ਮਹਿੰਗਾਈ ਤੇ ਕਾਬੂ ਪਾਉਣ ਦੇ ਲਈ ਇੱਕ ਸਭ ਤੋਂ ਵੱਡਾ ਹਥਿਆਰ ਹੁੰਦੇ ਆ ਵਿਆਜ ਦਰਾਂ। ਵਿਆਜ ਦੀਆਂ ਦਰਾਂ ਜਦੋਂ ਵਧਾ ਦਿੱਤੀਆਂ ਜਾਂਦੀਆਂ ਆ, ਬਹੁਤੇ ਜ਼ਿਆਦੇ ਜਾਣੇ ਚੀਜ਼ਾਂ ਨਾ ਖਰੀਦੋ ਫਰੋਖਤ ਕਰ ਸਕਣ ਤੇ ਡਿਮਾਂਡ ਸਪਲਾਈ ਜਿਹੜੀ ਆ ਉਹ ਕਾਬੂ 'ਚ ਆਵੇ, ਵੀ ਸਪਲਾਈ ਵੱਧ ਹੋਵੇ, ਡਿਮਾਂਡ ਘੱਟ ਹੋਵੇ। ਉਹ ਇੱਕ ਇਹਨਾਂ ਦਾ ਇੱਕ ਚਾਰਾਜੋਈ ਹੁੰਦੀ ਆ ਵੀ ਆਪਾਂ ਏਦਾਂ ਕਰੀਏ।
6-7 ਵਾਰੀ ਇਹਨਾਂ ਨੇ ਪਿਛਲੇ ਸਾਲ ਦੇ ਵਿੱਚ ਹਰ 2 ਮਹੀਨੇ ਬਾਅਦ ਇੰਟਰਸਟ ਰੇਟ ਵਧਾ ਦਿੰਦੇ ਰਹੇ। ਹਾਂਜੀ ਸ਼ੁਰੂਆਤ ਇਹਨਾਂ ਨੇ ਕੀਤੀ ਸੀ ਚੱਪਾ ਤੋਂ, ਯਾਨੀ ਜੀ ਕਿ 1/4% ਤੋਂ। ਠੀਕ ਹੈ ਫਿਰ ਮੈਕਸਿਮਮ ਜਿਹੜਾ ਪੌਣਾ ਪਰਸੈਂਟ ਕਰਕੇ ਵੀ ਇਹਨਾਂ ਨੇ 3-4 ਵਾਰੀ ਜਿਹੜਾ ਉਹ ਵਧਾਇਆ। ਹਾਂਜੀ ਤੇ ਇਸ ਟਾਈਮ ਇਤਿਹਾਸਿਕ ਤੌਰ ਦੇ ਉੱਤੇ ਜਿਹੜੇ ਜੀ ਵਿਆਜ ਦੀਆਂ ਦਰਾਂ ਆ ਹਾਂਜੀ ਉਹ ਸਰਵਉੱਚ ਜਿਹੜੀਆਂ ਥਾਵਾਂ ਦੇ ਉੱਤੇ ਜਿਹੜੀਆਂ ਉਹ ਹੈਗੀਆਂ ਪਹੁੰਚੀਆਂ ਹੋਈਆਂ ਆ। ਹੂੰ ਹੋ ਸਕਦਾ ਵੀ ਇਸ ਤੋਂ ਪਹਿਲਾਂ ਇਸ ਤੋਂ ਵੱਧ ਵੀ ਰਹੇ ਹੁਣ, ਜੀ ਪਰ ਜੀ ਜੇ ਆਪਾਂ ਨੇੜਲੇ ਅਤੀਤ ਦੇ ਵਿੱਚ ਜਾਂਦੇ ਆ ਤਾਂ ਇੰਨਾ ਇੰਟਰਸਟ ਰੇਟ ਜਿਹੜਾ ਉਹ ਨਹੀਂ ਸੀ ਰਿਹਾ। ਹੂੰ ਕਈ ਜਿਹੜੇ ਦਸ਼ਕਾਂ ਬਾਅਦ ਦਹਾਕਿਆਂ ਬਾਅਦ ਇਹ ਇੰਟਰਸਟ ਰੇਟ ਜਿਹੜੇ ਉਹ ਵਧੇ ਹੈਗੇ ਆ। ਹੂੰ ਇਹ ਫੈਡਰਲ ਰਿਜ਼ਰਵ ਨੇ ਸ਼ੁਰੂ ਤੋਂ ਆਪਣਾ ਇਹ ਕਹਿੰਦੇ ਰਹੇ ਆ ਵੀ ਭਾਈ ਅਸੀਂ ਤਾਂ ਪਾਉਣਾ ਕਾਬੂ ਜਿਹੜੀ ਆ ਮਹਿੰਗਾਈ ਦੇ ਉੱਤੇ, ਜੀ ਸਾਡਾ ਮੁੱਖ ਉਦੇਸ਼ ਇਹੀ ਆ। ਹੂੰ ਉਹਦੇ ਕਰਕੇ ਰਿਸੈਸ਼ਨ ਆਉਂਦਾ ਆ ਨਹੀਂ ਆਉਂਦਾ ਆ, ਜੀ ਅਸੀਂ ਇੰਨੀ ਪਰਵਾਹ ਨਹੀਂ ਕਰਨੀ। ਠੀਕ ਹੈ ਉਦੋਂ ਸ਼ੁਰੂਆਤ 'ਚ ਜਦੋਂ ਇੰਟਰਸਟ ਰੇਟ ਵਧਾ ਰਹੇ ਸੀਗੇ ਉਦੋਂ ਹੂੰ ਕਹਿੰਦੇ ਵੀ ਆਪਾਂ ਸ਼ਾਇਦ ਸੌਫਟ ਲੈਂਡਿੰਗ ਕਰ ਜਾਾਂਗੇ, ਠੀਕ ਇਹ ਹੈ ਝਟਕਾ ਸ਼ਾਇਦ ਇੰਨਾ ਜ਼ੋਰ ਦੀ ਨਾ ਆਪਾਂ ਲੱਗੇ ਨੂੰ ਜਿਹੜਾ ਉਹ ਨਾ ਲੱਗੇ। ਮੇ ਵੀ ਕਿਸੇ ਹੱਦ ਤੱਕ ਉਹਨਾਂ ਦੀ ਗੱਲ ਸੱਚੀ ਵੀ ਹੋ ਗਈ ਹੋਵੇ ਹੂੰ ਵੀ ਝਟਕੇ ਤਾਂ ਲੱਗ ਰਹੇ ਆ। ਜੀ ਐਸਾ ਤਾਂ ਹੈ ਨਹੀਂ ਇਕਨੋਮੀ 'ਚ ਝਟਕੇ ਨਹੀਂ, ਝਟਕੇ ਤਾਂ ਲਗਾਤਾਰ ਜਿਹੜੇ ਉਹ ਲੱਗ ਹੀ ਰਹੇ ਆ। ਜਿਹੜੀ ਜੀ ਆਮ ਦੁਨੀਆ ਰੋਟੀ ਚੌਲ ਫੁਲਕੇ ਦੁੱਧ ਲਿਆ ਕੇ ਹੁੰਦੀ ਉਹਨਾਂ ਨੂੰ ਤਾਂ ਤੇ ਉਹਨਾਂ ਨੂੰ ਦੀਦਾ ਤਾਂ ਹੀ ਆ ਪਤਾ ਹੀ ਹੈ ਵੀ ਹਾਂਜੀ ਕੀ ਹਾਲਾਤ ਜਿਹੜੇ ਉਹ ਬਣੇ ਪਏ ਆ। ਜੀ ਤੇ ਪਰ ਸੌਫਟ ਲੈਂਡਿੰਗ ਵਾਲੀ ਗੱਲ ਹੋ ਸਕੂਗੀ ਜਾਂ ਨਹੀਂ। ਹੂੰ ਪਿਛਲੀ ਵਾਰੀ ਜਦੋਂ ਇਹਨਾਂ ਨੇ ਇੰਟਰਸਟ ਰੇਟ ਵਧਾਇਆ ਹਾਂਜੀ ਉਦੋਂ ਇਹਨਾਂ ਨੇ ਇਹ ਇੱਕ ਹਿਸਾਬ ਦੇ ਨਾਲ ਕਹਿਣ ਦੀ ਕੋਸ਼ਿਸ਼ ਸੀ ਜਾਂ ਇਹ ਮੈਸੇਜ ਦੇਣ ਦਾ ਇਹਨਾਂ ਦੀ ਕੋਸ਼ਿਸ਼ ਸੀਗੀ ਵੀ ਸ਼ਾਇਦ ਇਹ ਲਾਸਟ ਜਾਂ ਮੇ ਵੀ ਇੱਕ ਅੱਧੀ ਵਾਰੀ ਹੋਰ ਜਿਹੜਾ ਇੰਟਰਸਟ ਰੇਟ ਆ ਉਹ ਵਧਾਵਾਂਗੇ, ਤੇ ਪਰ ਵਧਾਵਾਂਗੇ ਮਾਮੂਲੀ, ਹੂੰ ਮਿਨੀਮਮ ਜਿਹੜਾ ਉਹ ਜੇ ਵਧਾਉਂਦੇ ਤਾਂ 1/4% ਹੀ ਜਿਹੜਾ ਉਹ ਫਿਰ ਵਧਾਇਆ ਜਾਂਦਾ ਆ। ਠੀਕ ਹੈ ਪਰ ਹੁਣ ਜਿਹੜੇ ਪਿਛਲੇ ਕੁਝ ਕੁ ਵੀਕਸ ਤੋਂ ਜਦੋਂ ਹੁਣ ਫਰਵਰੀ ਦੀ ਰਿਪੋਰਟ ਜੀ ਪ੍ਰਵੀਨ ਆਈ ਆ ਜੀ ਇਨਫਲੇਸ਼ਨ ਦੀ, ਹਾਂਜੀ ਸਾਲ ਦਰ ਸਾਲ ਤਾਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਹੀ ਇਹ ਪਤਾ ਹੀ ਆ, ਹੂੰ ਪਰ 6% ਤੋਂ ਵੱਧ ਮਹਿੰਗੀਆਂ ਰਹਿਣਗੀਆਂ ਲਗਾਤਾਰ ਕਈ ਮਹੀਨੇ 12 ਹਾਂਜੀ ਮਹੀਨੇ ਲਗਾਤਾਰ ਹਰ ਪਿਛਲੇ ਉਹਦੇ ਤੋਂ ਵੱਧਦੀਆਂ ਰਹਿਣਗੀਆਂ। ਹਾਂਜੀ ਇਹ ਕਿਸੇ ਨੂੰ ਜਿਹੜਾ ਆ ਨਹੀਂ ਉਮੀਦਾਂ ਨਹੀਂ ਸੀ ਨਹੀਂ ਹੁੰਦੀਆਂ। ਹਾਂਜੀ ਉਹ ਕਹਿੰਦੇ ਆ ਵੀ ਨਹੀਂ ਇਹ ਟੂ ਮੱਚ ਆ। ਹੂੰ ਪਿਛਲੀਆਂ ਗਰਮੀਆਂ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਲੋਕਾਂ ਦਾ ਤਰਾਹ ਨਿਕਲ ਗਿਆ ਜਦੋਂ ਹੂੰ 8-9% ਜਿਹੜੀ ਆ ਮਹਿੰਗਾਈ ਹੋਈ। ਹਾਂਜੀ ਫਿਰ ਇੰਟਰਸਟ ਰੇਟ ਤਾਂ ਵੱਧ ਹੀ ਰਹੇ ਸੀਗੇ। ਹੂੰ ਫਿਰ ਉਹਦੇ ਨਾਲ ਕੀ ਹੋਇਆ ਵੀ ਥੱਲੇ ਆਉਣਾ ਸ਼ੁਰੂ ਹੋਇਆ ਜੀ ਥੋੜਾ ਜਿਹਾ ਇਨਫਲੇਸ਼ਨ ਮੰਥ ਟੂ ਮੰਥ। ਉਸੇ ਹੂੰ ਸਾਲ ਦੇ ਵਿੱਚ ਉਹ ਇੰਟਰਸਟ ਰੇਟ ਥੋੜੇ ਉਹ ਜਿਹੜੀ ਮਹਿੰਗਾਈ ਦੀ ਦਰ ਆ ਥੋੜੀ ਜੀ ਹਾਂਜੀ ਥੱਲੇ ਨੂੰ ਆਈ। ਹੂੰ 6% ਦੇ ਇਰਦ ਗਿਰਦ ਜਿਹੜੀ ਉਹ ਰਹੀ ਘੁੰਮ ਰਹੀ ਆ। ਹਾਂਜੀ ਤੇ ਫਿਰ ਜਨਵਰੀ ਤੋਂ ਫਰਵਰੀ ਦੇ ਵਿੱਚ ਫਿਰ ਦੇਖਿਆ ਗਿਆ ਵੀ ਹੂੰ ਮੰਥ ਟੂ ਮੰਥ ਵੀ ਫਿਰ ਮਹਿੰਗਾਈ ਵੱਧ ਗਈ ਹੈਗੀ ਆ। ਜਿਹੜਾ ਹੁਣ ਅਨਐਮਪਲੋਇਮੈਂਟ ਰੇਟ ਆ ਉਹ 3.4 ਹੈ ਤੇ 1969 ਤੋਂ ਬਾਅਦ ਇਹ ਇਸ ਥਾਂ ਤੇ ਹੈ। ਉਹ ਤਾਂ ਇਹ ਦੇਖੋ ਚੰਗੀ ਗੱਲ ਹੁੰਦੀ ਆ ਜੀ ਜਿਹੜੀ ਇੱਕ ਰਿਸੈਸ਼ਨ ਨਾ ਆਵੇ। ਜੀ ਉਹਦੇ ਲਈ ਸਭ ਤੋਂ ਪਹਿਲੇ ਆંકੜਿਆਂ ਦੇ ਵਿੱਚੋਂ ਦੇਖੇ ਜਾਣ ਵਾਲਾ ਆંકੜਾ ਅਨਇੰਪਲੋਇਮੈਂਟ, ਦ- ਬੇਰੁਜ਼ਗਾਰੀ ਦੀ ਦਰ ਜਿਹੜੀ ਉਹ ਹਾਂਜੀ ਦੇਖੀ ਜਾਂਦੀ ਆ ਹੂੰ ਵੀ ਕੀ ਇਹ ਵੱਧ ਰਹੀ ਆ, ਹੂੰ ਸਥਿਰ ਆ ਜਾਂ ਹੂੰ ਕਿੱਦਾਂ ਆ। ਜੀ ਹੁਣ ਇੱਕ ਪਾਸੇ ਆਪਾਂ ਇਹ ਦੇਖ ਰਹੇ ਆ ਵੀ ਅਨਇੰਪਲੋਇਮੈਂਟ ਰੇਟ 3.4% ਦੇ ਉੱਤੇ ਆ, ਜੀ ਜੀ ਜਿਹੜਾ ਕਿ ਗੁੱਡ ਮੰਨਿਆ ਜਾਂਦਾ ਜੀ ਹੈ, ਜੀ ਮਾੜਾ ਜੀ ਨਹੀਂ ਮੰਨਿਆ ਜਾਂਦਾ। ਹੂੰ ਪਰ ਨਾਲ ਹੀ ਖਬਰਾਂ ਜਿਹੜੀਆਂ ਆ ਉਹ 1.5 ਤੋਂ 2 ਲੱਖ ਬੰਦੇ ਦੇ ਹਾਂਜੀ ਹਾਂਜੀ ਉਹ ਮੈਂ ਵੀ ਜਿਹੜੀ ਆ ਉਹ ਆਈ ਹੋਈ ਆ। ਉਹ ਫੈਬਰੀ ਆਪਾਂ ਦੀ ਗੱਲ ਕਰਦੇ ਕਰੀਏ ਆ। ਤਾਂ ਜਿਹੜਾ ਪਿਛਲੇ ਸਾਲ ਦਾ ਪਹਿਲਾ ਮਹੀਨਾ ਸੀ ਉਦੋਂ 5 ਲੱਖ ਤੋਂ ਜ਼ਿਆਦਾ ਜੌਬਸ ਕ੍ਰੀਏਟ ਹੋਈਆਂ ਸੀ, ਇਕਨੋਮੀ ਦੇ ਵਿੱਚ ਐਡ ਹੋਈਆਂ ਸੀ। ਹੂੰ ਪਰ ਐਤਕੀ 2 ਲੱਖ ਅੱਧੋਂ ਤੋਂ ਵੀ ਘੱਟ ਆ। ਹੂੰ ਸੋ ਐਕਸਪੈਕਟਡ ਤਾਂ ਬਹੁਤ ਕੀਤਾ ਜਾ ਰਿਹਾ ਸੀ, ਪਰ ਜੇ ਤੁਸੀਂ ਦੇਖੋ ਕਿ 40% 45% ਤੇ ਹੀ ਟੁੱਟ ਜਾਂਦੀਆਂ ਤਾਂ ਫਿਰ ਇਹਦਾ ਅਸਰ ਤਾਂ ਇਕਨੋਮੀ ਤੇ ਪੈਣਾ ਹੀ ਪੈਣਾ। ਜਾਂ ਪ੍ਰਾਈਵੇਟ ਪੇਰੋਲ ਵੀ ਜਿਹੜੀ ਉਹ ਨਹੀਂ ਵਧੀ। ਹਾਂਜੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਸ ਹਿਸਾਬ ਦੇ ਨਾਲ ਜਿਹੜੀਆਂ ਹੋ ਰਹੀਆਂ ਆ। ਹਾਂਜੀ ਫਰਵਰੀ ਮਹੀਨਾ ਇਕਨੋਮੀ ਦੇ ਲਈ ਇੰਨਾ ਗੁੱਡ ਸੰਕੇਤ ਨਹੀਂ ਦੇ ਰਿਹਾ ਹਾਂਜੀ ਦੇਖਿਆ ਗਿਆ। ਜੀ ਉਤੋਂ ਆਪਾਂ ਦੇਖ ਰਹੇ ਹਾਂ ਵੀ ਰੀਅਲ ਏਸਟੇਟ ਦੀ ਜਿਹੜੀ ਉਹ ਪ੍ਰੋਬਲਮ ਚੱਲ ਰਹੀ ਹੈ। ਹੂੰ ਪ੍ਰੋਬਲਮ ਇਸ ਲਈ ਵੀ ਕਿਉਂਕਿ ਬਾਇਰ ਨਹੀਂ ਹੁਣ ਬਾਇਰ ਨਹੀਂ ਹੈਗਾ ਵੀ ਬਿਲਕੁਲ ਹੁਣ ਖਰੀਦੂਗਾ ਕੌਣ। ਜੀ ਵੀ ਇਹ ਤਾਂ ਇਹ ਜਿਹੜੀ ਉਹ ਚੀਜ਼ ਹੈ ਕੈਸ਼ ਇਜ਼ ਕਿੰਗ ਜਿਹੜੀ ਆਪਾਂ ਸਵੇਰੇ ਅਪਡੇਟ ਅਮਰੀਕਾ 'ਚ ਗੱਲਾਂ ਗੱਲ ਕਰ ਕਰ ਰਹੇ ਰਹੀ ਸੀ। ਸੀ ਹਾਂਜੀ ਉਹ ਰਹਿੰਦੀ ਦੁਨੀਆ ਤੱਕ ਉਹ ਜਿਹੜਾ ਬਿਆਨ ਆ ਉਹ ਸਹੀ ਰਹਿਣਾ ਹੈ ਵੀ ਹੂੰ ਹਾਂ ਜਿਹਦੇ ਕੋਲ ਨਕਦੀ ਪਏ ਆ ਜੀ ਉਹ ਜਿਹੜਾ ਆਪਣੀ ਮਰਜ਼ੀਆਂ ਜਿਹੜੀਆਂ ਉਹ ਕਰ ਸਕਦਾ, ਉਹ ਕੰਮ ਜਿਹੜਾ ਅੱਗੇ ਚਲਾ ਸਕਦਾ ਹੈਗਾ। ਹੂੰ ਸੋ ਹੁਣ ਗੱਲ ਇਹ ਕਰਨ ਦਾ ਮਕਸਦ ਆਪਣਾ ਇਹ ਆ ਵੀ ਤੁਸੀਂ ਸਤਰਕ ਹੋਵੋ, ਜੀ ਜੀ ਤੁਸੀਂ ਸੁਚੇਤ ਹੋਵੋ ਤੇ ਹੂੰ ਜਿਹੜੇ ਫੈਸਲੇ ਤੁਸੀਂ ਲੈਣੇ ਆ ਜੀ ਉਹ ਉਸ ਹਿਸਾਬ ਦੇ ਨਾਲ ਜਿਹੜਾ ਤੁਸੀਂ ਦੇਖ ਕੇ ਕਰੋ
ਵੀ ਅੱਗੇ ਤੁਹਾਨੂੰ ਜਿਹੜੀ ਆ ਬਾਅਦ ਦੇ ਵਿੱਚ ਬਿਪਤਾ ਜਿਹੜੀ ਉਹ ਨਾ ਨਾ ਪਵੇ। ਪਵੇ, ਬਿਲਕੁਲ। ਘਰ ਨੂੰ ਫੂਕ ਕੇ ਤਮਾਸ਼ਾ ਦੇਖਣਾ ਉਹ ਚੰਗੇ ਸਮਿਆਂ 'ਚ ਵੀ ਤੇ ਇਹੋ ਜਿਹੇ ਸਮੇਂ 'ਚ ਤਾਂ ਹੋਰ ਵੀ ਮਾੜਾ, ਹੋਰ ਵੀ ਰਿਸਕੀ ਹੈ ਕੰਮ। ਰਿਸਕੀ ਜਿਹੜਾ ਉਹਨੇ ਜਦੋਂ ਫੂਕ ਹੀ ਲਿਆ ਤਾਂ ਫਿਰ ਰਿਸਕੀ ਰਿਸਕੀ ਤੇ ਕੀ ਰਹਿ ਗਿਆ, ਹਨਾ? ਜਿਹੜਾ ਉਹ ਰਹਿ ਗਿਆ। ਪਰ ਅਸਲ ਦੇ ਵਿੱਚ ਜਿਹੜਾ ਤੁਸੀਂ ਰੀਅਲ estate ਦਾ ਜ਼ਿਕਰ ਕੀਤਾ, ਉਹ ਇਹ ਹੈ ਕਿ ਉਹ ਇੱਕ ਚਾਹਤ ਤਾਂ ਹਰੇਕ ਬੰਦੇ ਦੀ ਹੋ ਸਕਦੀ ਹੈ ਕਿ ਘਰ ਲਵਾਂ, ਪਰ ਸਭ ਤੋਂ ਪਹਿਲਾਂ ਕਿਉਂਕਿ ਘਰ ਲੈਣ ਤੋਂ ਬਾਅਦ ਵੀ ਤੁਹਾਡੇ ਖਰਚੇ ਹੋਰ ਤਰ੍ਹਾਂ ਦੇ ਵੱਧ ਜਾਂਦੇ ਨੇ, ਤਾਂ ਬੰਦਾ ਫਿਰ ਇਹੀ ਸੋਚਦਾ ਕਿ ਯਾਰ ਉੱਤੋਂ ਮੰਦਾ, ਤੇ ਜੇ ਆਪਾਂ ਇੱਧਰਲੇ ਪਾਸੇ ਹੱਥ ਕਿਤੇ ਅੜਾ ਲਏ, ਅੜ ਗਏ, ਤਾਂ ਫਿਰ ਕੰਮ ਔਖਾ ਹੋ ਜਾਊ। ਕੱਲ੍ਹ ਨੂੰ ਜੋਬ ਦਾ ਪਤਾ ਨਹੀਂ ਬਣਨਾ ਕੀ ਬਣਨਾ, ਕਿਉਂਕਿ ਇੱਕ ਚੇਨ ਹੈ। ਤੁਹਾਡੇ ਕੋਲੇ ਪੈਸਾ ਆ ਰਿਹਾ, ਤੁਸੀਂ ਗਾਂਹ ਉਹਨੂੰ ਇਨਵੈਸਟਮੈਂਟ ਦੇ ਰੂਪ ਦੇ ਵਿੱਚ ਜਾਂ ਰੀਅਲ estate ਦੇ ਰੂਪ ਦੇ ਵਿੱਚ ਗਾਂਹ ਕਰ ਰਹੇ ਹੋ, ਤਾਂ ਇਹ ਇੱਕ ਚੇਨ ਹੈ। ਪਰ ਜੇ ਹੁਣ ਅਨਸਰਟੇਨਟੀ ਜਿੱਥੇ ਜੋਬ ਨੂੰ ਲੈ ਕੇ, ਤਾਂ ਫਿਰ ਉੱਥੇ ਫੁੱਲ ਸਟਾਪ ਹੋਰਾਂ ਚੀਜ਼ਾਂ ਨੂੰ ਵੀ ਲੱਗ ਪੈਂਦਾ। ਤਾਂ ਇਨਵੈਸਟਮੈਂਟ ਸਭ ਤੋਂ ਪਹਿਲਾਂ, ਰੀਅਲ estate ਸਭ ਤੋਂ ਪਹਿਲੀ ਥਾਂ ਹੈ ਜਿੱਥੇ ਬੰਦਾ ਸੋਚਦਾ ਕਿ ਏਡਾ ਵੱਡਾ ਰਿਸਕ ਲੈਣ ਤੋਂ ਹਾਲੇ ਬਚਿਆ ਜਾਵੇ। ਹਾਂਜੀ, ਬਿਲਕੁਲ। ਇਹ ਤੁਹਾਡੇ ਜਿਹੜੇ ਆ ਬੇਸਿਕਲੀ ਅਫੋਰਡੇਬਿਲਿਟੀ ਦੇ ਉੱਤੇ ਇਵੈਂਚੁਅਲੀ ਹੋ ਜਾਂਦਾ ਹਾਂਜੀ, ਹੈ। ਜਦੋਂ ਇੰਟਰਸਟ ਰੇਟ ਜਿਹੜੇ ਅੱਜ ਤੋਂ ਸਾਲ ਪਹਿਲਾਂ 3% ਜਾਂ ਉਸ ਤੋਂ ਘੱਟ ਦੇ ਉੱਤੇ ਵੀ ਜਿਹੜੇ ਉਹ ਸੀਗੇ, ਹਾਂਜੀ। ਜਦੋਂ ਹੁਣ 6 ਤੋਂ 7 ਤੇ 8% 8 ਤੇ ਤੱਕ ਜਿਹੜੇ ਉਹ ਹੋਣਗੇ, ਤਾਂ ਉਹ ਸੇਮ ਅਮਾਊਂਟ ਵਾਲਾ ਜਿਹੜਾ ਘਰ ਆ ਉਹ ਬਹੁਤ ਜ਼ਿਆਦਾ ਜ਼ਿਆਦਾ ਮਹਿੰਗਾ ਹੋ ਮਹਿੰਗਾ ਹੋ ਜਾਂਦਾ। ਜਾਂਦਾ। ਹਾਂਜੀ, ਈਵਨ ਉਹ ਤੋਂ ਘੱਟ ਅਮਾਊਂਟ ਵਾਲੇ ਘਰ ਵੀ ਉਹਦੇ ਨਾਲੋਂ ਵੀ ਜਿਹੜੇ ਉਹ ਜ਼ਿਆਦਾ ਮਹਿੰਗੇ ਮਹਿੰਗੇ ਆਪਾਂ ਹੋ ਨੂੰ ਜਾਂਦੇ। ਹਾਂਜੀ। ਜਿਹੜੇ ਉਹ ਨਜ਼ਰ ਆਉਂਦੇ ਹੈਗੇ ਆ। ਹੂੰ। ਇੱਕ ਚੀਜ਼ ਜਿਹੜੀ ਇਸ ਪੂਰੇ ਆਪਾਂ ਆਰਥਿਕ ਜਿਹੜੇ ਗੇੜ ਦੇ ਵਿੱਚ ਦੇਖਦੇ ਆ ਰਹੇ ਹਾਂ, ਜੀ, ਜੀ। ਵੀ ਜਿਹੜੀ ਹੌਸਪਿਟੈਲਿਟੀ ਇੰਡਸਟਰੀ ਆ, ਠੀਕ ਜਿਹਦਾ ਹੈ। ਸਰਵਿਸ ਇੰਡਸਟਰੀ ਆ, ਹਾਂਜੀ, ਹਾਂਜੀ। ਹੋਟਲ ਵਾਲੇ ਹੋ ਗਏ, ਰੈਸਟੋਰੈਂਟਸ, ਬਾਰਸ, ਇੱਦਾਂ ਦੀਆਂ ਜਿਹੜੀਆਂ ਆ, ਉੱਥੇ ਜਿਹੜੀ ਜੌਬਸ ਆ ਸਭ ਤੋਂ ਜ਼ਿਆਦਾ ਉੱਥੇ ਹੀ ਆਉਂਦੀਆਂ ਜਾਂਦੀਆਂ, ਹੂੰ, ਹੂੰ। ਕਿਉਂਕਿ ਇੱਕ ਰਿਵੋਲਵਿੰਗ ਇਕੋਨਮੀ ਆ ਉਹਨਾਂ ਦੀ। ਰਿਵੋਲਵਿੰਗ ਜਿਹੜੀਆਂ ਜੌਬਸ ਨੇ, ਜੀ। ਕੁਛ ਆਉਂਦੇ ਆ, ਉਹ ਬੈਟਰ ਓਪਰਚੁਨਿਟੀ ਦੀ ਭਾਲ ਦੇ ਵਿੱਚ ਉਨੀ ਦੇਰ ਤੱਕ ਉੱਥੇ ਟਿਕੇ ਰਹਿੰਦੇ ਆ, ਜਦੋਂ ਉਹਨਾਂ ਨੂੰ ਮਿਲ ਜਾਂਦੀ ਉਹ ਛੱਡ ਕੇ ਚਲੇ ਜਾਂਦੇ ਆ। ਜੀ। ਸੋ ਇੱਕ ਰਿਵੋਲਵਿੰਗ ਡੋਰ ਵਾਲੀ ਜਿਹੜੀ ਉਹ ਜਿਹੜੀ ਜੌਬ ਹੈਗੀ ਆ। ਤੇ ਹੁਣ ਇੱਦਾਂ ਹੈ ਨਾ ਵੀ ਜਦੋਂ ਕਿਸੇ ਇੱਕ ਖੇਤਰ ਦੇ ਵਿੱਚ ਘਟਾ ਆ ਰਿਹਾ ਹੋਵੇ, ਘਾਟਾ ਆ ਰਿਹਾ ਹੋਵੇ, ਤਾਂ ਹਾਂਜੀ। ਉਹਦਾ ਲੋਕਾਂ ਨੇ ਵੀ ਕਿਸੇ ਨਾ ਕਿਸੇ ਹੋਰ ਪਾਸੇ ਜੌਬ ਲੱਭਣੀ ਆ। ਹੂੰ। ਹਰ ਇੱਕ ਦਾ ਸਰ ਨਹੀਂ ਨਾ ਸਕਦਾ, ਨਹੀਂ ਸੀ ਬਗੈਰ ਕੰਮ ਕੰਮ ਤੋਂ। ਕੀਤਿਆਂ ਹਾਂਜੀ। ਜਿਹੜਾ ਉਹ ਨਹੀਂ ਸਰ ਸਕਦਾ। ਸੋ ਹੂੰ। ਉਹਨਾਂ ਨੇ ਜੌਬਾਂ ਜਿਹੜੀਆਂ ਉਹ ਲੱਭਣੀਆਂ ਤੇ ਕੰਪੀਟੀਸ਼ਨ ਵੱਧ ਜਾਣਾ। ਜੀ। ਸੋ ਇਹ ਜਿਹੜੀ ਚੀਜ਼ ਹੋਣ ਜਾ ਰਹੀ ਆ, ਉਹ ਹੋ ਹੂੰ। ਰਹੀ ਆ। ਪਹਿਲੋਂ ਇੱਕ ਟਾਈਮ ਦੇ ਉੱਤੇ ਇੰਨੀਆਂ ਕੁ ਜੌਬਾਂ ਸੀਗੀਆਂ, ਜਦੋਂ ਕੋਵਿਡ ਤੋਂ ਵਿੱਚੋਂ ਜਾਂ ਕੋਵਿਡ ਤੋਂ ਬਾਅਦ ਦੇ ਵਿੱਚ ਇਕੋਨਮੀਜ਼ ਓਪਨ ਸ਼ੁਰੂ ਹੋਈਆਂ, ਹਾਂਜੀ। ਤਾਂ ਜੌਬਾਂ ਦੇ ਭੰਡਾਰ ਜਿਹੜੇ ਉਹ ਢੇਰਾਂ ਢੇਰ ਜਿਹੜੇ ਉਹ ਲੱਗੇ ਪਏ ਸੀਗੇ। ਹੂੰ। ਇੱਕ ਜਾਣੇ ਕੋਲ 2-2 ਜੌਬਸ ਦੀ ਅਵੇਲੇਬਿਲਿਟੀ ਜਿਹੜੀ ਉਹ ਸੀਗੀ, ਸੀਗੀ। ਬਿਲਕੁਲ। ਹੁਣ ਹਾਂਜੀ। ਉਹ ਹੌਲੀ-ਹੌਲੀ ਘਟਦੀ ਜਾ ਰਹੀ ਹੈ। ਹੂੰ। ਹੁਣ ਉਹ ਹੁਣ ਜਿਹੜੀਆਂ ਬਹੁਤ ਸਾਰੀਆਂ ਕੰਪਨੀਜ਼ ਜਿਹੜੀਆਂ, ਚਾਹੇ ਉਹ ਛੋਟੇ ਲੇ ਆਫ ਬਿਜ਼ਨਸ ਆ, ਹੂੰ। ਸਮਾਲ ਬਿਜ਼ਨਸ ਆ, ਤੇ ਚਾਹੇ ਜਿਹੜੇ ਉਹ ਬਿਗ ਬਿਜ਼ਨਸਿਸ ਆ, ਹਾਂ। ਉਹ ਆਪਣੀਆਂ ਜਿਹੜੀਆਂ ਉਹ ਜੌਬ ਵਾਲੀਆਂ ਓਪਨਿੰਗਸ ਆ, ਪੋਜੀਸ਼ਨਸ ਜਿਹਨੂੰ ਕਹਿੰਦੇ ਆ, ਹੂੰ। ਉਹ ਕੱਟ ਕਰ ਰਹੇ ਆ। ਜਿਹੜੇ ਹੂੰ। ਹੈਗੇ ਆ ਉਹਨਾਂ ਨੂੰ ਕੱਢ ਰਹੇ ਆ, ਜੀ। ਤੇ ਜਿੱਥੇ ਰੱਖਣੇ ਸੀਗੇ ਉਹ ਉਹ ਪੋਜੀਸ਼ਨਸ ਬੰਦ ਕਰ ਰਹੇ ਆ। ਬੰਦ ਕਰ ਰਿਹਾ। ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਵੱਡੇ ਟੈਕ, ਜਿਹੜੇ ਵੱਡੇ ਘਰਾਣੇ ਨੇ ਟੈਕ ਦੇ, ਉਹਨਾਂ ਨੇ ਲੱਖਾਂ ਬੰਦਾ ਜਿਹੜਾ ਉਹ ਲੇ ਆਫ ਕਰ ਦਿੱਤਾ। ਸੋ ਉਹਦਾ ਅਸਰ ਕਿੰਨਾ ਨੈਗੇਟਿਵ ਪੈਂਦਾ ਇਹਨਾਂ ਚੀਜ਼ਾਂ ਦੇ ਨਾਲ, ਕਿ ਜਦੋਂ ਸਮਾਲ ਬਿਜ਼ਨਸ ਤਾਂ ਚਲੋ ਬੰਦਾ ਜਿਹਦੇ ਕੋਲੇ ਸੈਂਕੜੇ, ਉਹ ਵਿੱਚੋਂ ਕੁਛ ਕੁ ਕਰ ਦੂਗਾ, ਪਰ ਜਿਹੜਾ ਵੱਡੀ ਸੱਟ ਵੱਜਦੀ ਹੈ ਉਹ ਇਹ ਵੱਜਦੀ ਹੈ ਕਿ ਬੰਦੇ ਜਿਹੜੇ ਹਾਈਲੀ ਪੇਡ ਲੋਕ ਆ, ਜਦੋਂ ਉਹਨਾਂ ਨੂੰ ਨਾ ਹੁੰਦੀ ਆ, ਉਹ ਵੀ ਰਾਤ ਸਵੇਰੇ ਈਮੇਲ ਆ ਗਈ ਜਾਂ ਘੰਟਿਆਂ ਦੇ ਵਿੱਚ ਹੀ ਪਤਾ ਲੱਗਦਾ ਕਿ ਭਾਈ ਹੁਣ ਅਗਲੇ ਘੰਟੇ ਨੌਕਰੀ ਨਹੀਂ ਰਹੀ, ਤਾਂ ਇਦੂ ਵੱਡਾ ਸੈਟਬੈਕ ਕੀ ਹੋਊਗਾ। ਬਹੁਤ ਵਾਰੀ ਆਪਾਂ ਜ਼ਿਕਰ ਵੀ ਕੀਤਾ ਸ਼ੋਅ ਦੇ ਵਿੱਚ ਕਿ ਬਹੁਤੇ ਲੋਕਾਂ ਨੂੰ ਫਿਰ ਘਰ, ਗੱਡੀਆਂ, ਸਭ ਕੁਛ, ਜਿਹੜੇ ਖਾਸ ਕਰਕੇ ਜਿਹੜੇ ਟੈਂਪਰੇਰੀ ਵੀਜ਼ਾ ਸਿਸਟਮ ਦੇ ਹੁੰਦੇ ਨੇ, ਜਾਂ ਉਹਨਾਂ ਦੀ ਇੰਪਲਾਇਮੈਂਟ ਪੂਰੀ ਸਥਿਰ ਨਹੀਂ ਹੁੰਦੀ, ਤਾਂ ਉਹਨਾਂ ਨੂੰ ਕਿਵੇਂ ਕੌਡੀਆਂ ਦੇ ਭਾਅ ਚੀਜ਼ਾਂ ਛੱਡਣੀਆਂ ਪੈਂਦੀਆਂ। ਸੋ ਇਹਨੂੰ ਕਹਿੰਦੇ ਪੁੱਠੀ ਭੁਮਾਲੀ ਪੰਜਾਬੀ ਦੇ ਵਿੱਚ ਆਪਾਂ, ਪੁੱਠਾ ਗੇੜ ਪੈ ਜਾਂਦਾ ਨਾ ਪੁੱਠਾ ਜਦੋਂ। ਗੇੜ ਪੈ ਜਾਂਦਾ। ਹਾਂਜੀ। ਹਾਂਜੀ, ਉਹਦੇ ਵਿੱਚ ਇਹ ਚੀਜ਼ ਹੈਗੀ ਆ। ਬਹੁਤ ਵਾਰੀ ਬੰਦਾ ਜਿਹੜਾ ਦੇਖਦਾ ਵੀ ਇਸ ਸਮੇਂ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਜ਼ ਆ, ਉਹਨਾਂ ਨੇ ਜੀ। ਤੁਹਾਨੂੰ ਚੀਜ਼ਾਂ ਵੇਚਣੀਆਂ ਵੀ ਹੁੰਦੀਆਂ, ਹਾਂਜੀ। ਉਹਨਾਂ ਨੇ ਸੇਲਾਂ ਵੀ ਲਾਉਣੀਆਂ, ਕੋਈ ਚੀਜ਼ਾਂ ਦੇ ਬਹਾਨੇ ਵੀ ਲੁਭਾਵਣੇ ਜਿਹੜੇ ਆਫਰ। ਆਫਰਸ ਜਿਹੜੇ ਉਹ ਤੁਹਾਨੂੰ ਦੇਣੇ ਆ। ਪਰ ਇੱਥੇ ਤੁਸੀਂ ਆਪਣੇ ਹੂੰ। ਜਿਹੜੇ ਮੋਢਿਆਂ ਦੇ ਉੱਤੇ ਜਿਹੜੀ ਚੀਜ਼ ਆ ਨਾ, ਜੀ। ਉਹਦੀ ਵਰਤੋਂ ਕਰਦੇ ਹੋਏ, ਹਾਂ। ਜੀ, ਜੀ। ਤੇ ਉਹ ਬਚਣਾ ਤੁਸੀਂ ਤੁਸੀਂ। ਦੇਖਣਾ ਆ ਵੀ ਕਿੱਦਾਂ ਉਹ ਕਰ ਸਕਦੇ ਆ। ਹੂੰ। ਇਸ ਹਿਸਾਬ ਦੇ ਨਾਲ ਸੋਚ ਕੇ ਬੰਦਾ ਕੋਈ ਵੀ ਖਰਚਾ ਜਿਹੜਾ ਉਹ ਕਰੇ, ਵੀ ਮੰਨ ਲਓ ਮੀਆਂ ਬੀਬੀ ਕੰਮ ਕਰ ਰਹੇ, ਜੇ ਇੱਕ ਜਾਣੇ ਦੀ ਜੌਬ ਚਲੀ ਵੀ ਜਾਵੇ, ਤੇ ਹਾਂਜੀ। ਕੀ ਆਪਾਂ ਸਰਵਾਈਵ ਕਰ ਸਕਦੇ? ਹੂੰ। ਕੀ ਤੁਸੀਂ ਇੰਨੀ ਕੁ ਤੁਹਾਡੇ ਕੋਲ ਸੇਵਿੰਗਸ ਇਨਫ ਜਿਹੜੀਆਂ ਉਹ ਪਈਆਂ ਨੇ, ਜੀ। ਜਾਂ ਇੰਨਾ ਕੁ ਤੁਸੀਂ ਇਨ ਹੈਂਡ ਜਿਹੜਾ ਉਹ ਲਿਆ ਰਹੇ ਆ ਕਿ ਜੀ। ਤੁਹਾਡਾ ਜਿਹੜਾ ਉਹ ਸਰ ਸਕੇ? ਹੂੰ। ਕਿਉਂਕਿ
ਜਿਨ੍ਹਾਂ ਨੇ ਤਾਂ ਰਿਸੈਸ਼ਨਸ ਇੱਥੇ ਦੇਖੇ ਆ, ਜੀ ਜਦੋਂ ਜੌਬਾਂ ਜਦੋਂ ਜਾਂਦੀਆਂ ਆ, ਜਿੱਦਾਂ ਤੁਸੀਂ ਗੱਲ ਕੀਤੀ ਵੀ ਸਵੇਰੇ ਹੈਗੀ ਤੇ ਅਗਲੇ ਦਿਨ ਹਾਂਜੀ ਤੇ ਹਾਂਜੀ ਨਹੀਂ ਹਾਂਜੀ ਹੈਗੀ, ਬਿਲਕੁਲ ਰਾਤ ਸ਼ਾਮ ਨੂੰ ਕਰਕੇ ਗਏ ਆ, ਹਾਂਜੀ ਆਪਣਾ ਸਮਾਨ ਵੀ ਨਹੀਂ ਬੰਦਾ ਚੱਕ ਕੇ ਲੈ ਜਾਂਦਾ ਵੀ ਚੱਲ ਕੋਈ ਨਹੀਂ ਕੱਲ ਨੂੰ ਇੱਥੇ ਹੀ ਇੱਥੇ ਆਉਣਾ, ਹੀ ਆਉਣਾ ਉਹ ਹਾਂਜੀ ਬਾਹਰ ਤਾਲੇ ਲੱਗੇ ਦੇਖੇ ਅਗਲੇ ਕੰਪਨੀਆਂ ਨੇ। ਬਿਲਕੁਲ ਇਹ ਇਦਾਂ ਵੀ ਜਿਹੜੇ ਹਾਲਾਤ ਆ ਬਣਦੇ ਆ ਉਹ ਰਹੇ ਨੇ। ਜੀ ਸੋ ਉਸ ਚੀਜ਼ ਦੇ ਲਈ ਆਪਾਂ ਨੂੰ ਤਿਆਰ ਪ੍ਰਪੇਅਰ ਰਹਿਣਾ ਪ੍ਰਪੇਅਰ ਜਿਹੜਾ ਉਹ ਰਹਿਣਾ ਹਾਂ ਚਾਹੀਦਾ ਹੈਗਾ ਆ। ਜੀ ਜੀ ਸੋ ਪਰ ਇਹ ਆ ਵੀ ਹੁਣ ਮਾਰਕੀਟਸ ਉਹ ਵੀ ਜਿਹੜੀਆਂ ਇਸ ਟਾਈਮ ਮੰਡੀਆਂ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕੀ ਹੋਵੇ। ਇੱਕ ਪਾਸੇ ਤਾਂ ਉਹ ਫੈਡ ਤੋਂ ਇਹ ਉਮੀਦਾਂ ਲਾ ਕੇ ਬੈਠੇ ਆ ਵੀ ਭਾਈ ਜਿਹੜੀ ਆ ਮਹਿੰਗਾਈ ਦੇ ਉੱਤੇ ਕਾਬੂ ਪਾਓ, ਜੀ ਪਰ ਨਾਲ ਦੇ ਨਾਲ ਇਹ ਵੀ ਉਹ ਕਹਿੰਦੇ ਆ ਵੀ ਇੰਨਾ ਵੀ ਜ਼ੋਰ ਨਾਲ ਜਿਹੜਾ ਉਹ ਝਟਕਾ ਜਿਹੜਾ ਦੇ ਦਿਓ ਵੀ ਬਾਅਦ ਦੇ ਵਿੱਚ ਹਾਂਜੀ ਖੜਨਾ ਹੀ ਔਖਾ ਹੋ ਜਾਵੇ, ਹਾਂ ਵੀ ਏਦਾਂ ਧੱਕਾ ਵੀ ਜਿਹੜਾ ਉਹ ਨਾ ਲੱਗ ਨਾ ਜਾਵੇ। ਲੱਗ ਜਾਵੇ ਸੋ ਇਸ ਟਾਈਮ ਕੋਈ ਵੀ ਜਿਹੜਾ ਜਰੋਮ ਪਾਵਲ ਦੇ ਸ਼ੂਜ਼ ਦੇ ਵਿੱਚ ਨਹੀਂ ਹੋਣਾ ਚਾਹੁੰਦਾ ਵੀ ਭਾਈ ਮੈਨੂੰ ਇਹ ਕਹੋ ਵੀ ਮੈਂ ਅਮਰੀਕਾ ਦੀ ਆਰਥਿਕਤਾ ਦੇ ਲਈ ਕਿਹੜਾ ਫੈਸਲਾ ਜਿਹੜਾ ਉਹ ਲੈਣਾ ਆ, ਜੀ ਜੀ ਉਹਦੀ ਇਸ ਟਾਈਮ ਜੌਬ ਬਹੁਤ ਹੀ ਜ਼ਿਆਦਾ ਪ੍ਰੈਸ਼ਰ ਵਾਲੀ ਆ। ਹੈਗੀ ਹੈ ਬਿਲਕੁਲ ਆਪਾਂ ਇੱਥੇ ਬੈਠੇ ਕੋਈ ਵੀ ਉਹਨੂੰ ਕਹਿ ਸਕਦੇ ਆ, ਜਾਂ ਕੋਈ ਵੀ ਕਿਤੇ ਵੀ ਬੈਠਾ ਜਿਹੜਾ ਉਹਨੂੰ ਕਹਿ ਸਕਦਾ ਤੂੰ ਇਦਾਂ ਕਰ ਤੂੰ ਉਦਾਂ ਕਰ। ਹੁਣ ਪਿਛਲੇ ਅਤੀਤ ਦੀਆਂ ਗੱਲਾਂ ਕਰ ਰਹੇ ਵੀ ਤਾਂ ਇਹਨਾਂ ਨੂੰ ਪਹਿਲਾਂ ਵਧਾ ਦੇਣੇ ਚਾਹੀਦੇ ਸੀਗੇ, ਪਰ ਉਸੇ ਟਾਈਮ ਦੇ ਤੇ ਇੱਕ ਖੇਮਾ ਇਹ ਵੀ ਸੀਗਾ, ਕਹਿੰਦੇ ਵੀ ਇਹ 2-3% ਵੀ ਕਿਉਂ ਰੱਖਿਆ, ਹੋਰ ਸਿੱਟੋ ਥੱਲੇ, ਜ਼ੀਰੋ ਤੇ ਲੈ ਕੇ ਜਾਓ, ਕੋਈ ਚਾਹੀਦਾ ਹੀ ਨਹੀਂ ਆ, ਇੰਟਰਸਟ ਰੇਟ ਤਾਂ ਚਾਹੀਦਾ ਹੀ ਜਿਹੜਾ ਉਹ ਨਹੀਂ ਹੈਗਾ। ਸੋ ਇਹ ਬੜਾ ਔਖਾ ਇਸ ਟਾਈਮ ਸਮਾਂ ਜਿਹੜੇ ਪਾਲਿਸੀ ਮੇਕਰਸ ਦੇ ਲਈ ਵੀ ਆ। ਇਹਨਾਂ ਦੇ ਇੱਕ ਫੈਸਲੇ ਨੇ ਮੇਕ ਔਰ ਬ੍ਰੇਕ, ਜਿਹਨੂੰ ਕਹਿੰਦੇ ਆ ਨਾ ਵੀ ਉਹ ਚੀਜ਼ਾਂ ਜਿਹੜੀਆਂ ਉਹ ਕਰੋੜਾਂ ਬੰਦੇ ਜਿਹੜੇ ਆ ਉਹਨਾਂ ਦਾ ਫਿਊਚਰ ਕੱਲਾ ਇੱਥੇ ਦੀ, ਕਿਉਂਕਿ ਹੁਣ ਦੇਖੋ ਜਦੋਂ ਅਮਰੀਕਾ ਦੀ ਇਕਨੋਮੀ ਦੇ ਉੱਤੇ ਕਿਸੇ ਵੀ ਤਰੀਕੇ ਦਾ ਅਸਰ ਪੈਂਦਾ, ਜੇ ਉਛਾਲ ਆਉਂਦਾ ਜਾਂ ਗਿਰਾਵਟ ਆਉਂਦੀ ਆ, ਉਹਦਾ ਅਸਰ ਗਲੋਬਲੀ ਤੌਰ ਤੇ ਉੱਤੇ ਦੇਖਿਆ ਜਾਂਦਾ। ਇਹ ਤਾਂ ਸਿੱਧੀ ਜੀ ਜਿਹੜੀ ਉਹ ਗੱਲ ਆ, ਜੇ ਅਮਰੀਕਾ ਡੁੱਬਣਾ, ਜਦੋਂ ਅਮਰੀਕਾ ਡੁੱਬਣਾ ਤੇ ਬਾਕੀ ਵੀ ਡੁੱਬਣੇ ਆ, ਤੇ ਜਦੋਂ ਇਹ ਤਰਨਾ ਤੇ ਕਈਆਂ ਨੂੰ ਨਾਲ ਜਿਹੜੇ ਆ ਇਹ ਲੱਕੜ ਦਾ ਲੋਹਾ ਵੀ ਤਰ ਜਾਂਦਾ। ਬਿਲਕੁਲ। ਕਈ ਤਾਂ ਤੰਜ ਦੇ ਤੌਰ ਤੇ ਕਹਿੰਦੇ ਵੀ ਅਮਰੀਕਾ ਹਾਲੇ ਡੁੱਬਣ ਲੱਗੇ, ਇਹ ਕੈਨੇਡਾ ਵੇਖ ਕੇ ਡੁੱਬੀ ਜਾਂਦਾ, ਵੀ ਮਤਲਬ ਕੈਨੇਡਾ 'ਚ ਵੀ ਸਲੋ ਬਹੁਤ ਆ। ਹਾਂਜੀ, ਦੇਖਿਆ ਜਾ ਸਕਦਾ ਵੀ ਉਹ ਵੇਖ ਕੇ ਹਾਲੇ ਮਤਲਬ ਇਹ ਤਾਂ ਚਲੋ ਠੀਕ ਆ, ਕਿਉਂਕਿ ਪਾਲਿਸੀ ਮੇਕਰਸ ਜਾਂ ਹੋਰ ਚੀਜ਼ਾਂ, ਕਈ ਵਾਰੀ ਇਹ ਵੀ ਹੁੰਦਾ ਕਿ ਯਾਰ ਲੋਕਾਂ ਨੂੰ ਇਹ ਝਟਕਾ ਮਹਿਸੂਸ ਹੀ ਨਾ ਹੋਣ ਦਿੱਤਾ ਜਾਵੇ। ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੇਕਰ ਉਹਨਾਂ ਦੇ ਹੌਸਲੇ ਪਸਤ ਹੋ ਗਏ, ਉਹਨਾਂ ਨੇ ਹੋਰ ਕੈਸ਼ ਨੂੰ ਬ੍ਰੇਕ ਕਰ ਲੈਣਾ ਕੰਮ, ਉਹਨਾਂ ਨੇ ਹੋਰ ਹੱਥ ਘੁੱਟ ਲੈਣਾ, ਸੋ ਮਹਿਸੂਸ ਹੀ ਨਾ ਹੋਣ ਦਿਓ। ਪਰ ਇਹ ਹੋ ਜਾਂਦਾ ਇਹ, ਕਿਉਂਕਿ ਆਪਾਂ ਦੇਖਿਆ ਪਿਛਲੇ 2022 ਦੇ ਮਈ ਜੂਨ ਦੇ ਵਿੱਚ ਇੱਕ ਵਾਰੀ ਇਹ ਕਿਆਫਿਆ ਜਾ ਰਿਹਾ ਸੀਗਾ ਕਿ ਸ਼ਾਇਦ ਜਿਹੜਾ ਨਵੰਬਰ ਦਸੰਬਰ ਤੱਕ ਆ ਉਦੋਂ ਤੱਕ ਪੂਰੀ ਮੰਦੀ ਆ ਜਾਵੇ, ਪਰ ਫਿਰ ਹਾਲਾਤ ਠੀਕ ਹੁੰਦੇ ਦਿਖੇ ਬਾਅਦ ਦੇ ਵਿੱਚ। ਪਰ ਫਿਰ ਜਦੋਂ ਦਸੰਬਰ ਦੇ ਵਿੱਚ ਆਉਂਦੇ ਫਿਰ ਲੱਗਿਆ ਕਿ ਹੁਣ ਜਨਵਰੀ ਫਰਵਰੀ ਤੱਕ ਤਾਂ ਪੂਰੇ ਠੀਕ ਹੋ ਜਾਣਾ, ਪਰ ਫਰਵਰੀ ਦੀਆਂ ਜਿਹੜੀਆਂ ਰਿਪੋਰਟਸ ਆਪਾਂ ਪੜ੍ਹ ਰਹੇ ਹਾਂ, ਖਾਸ ਕਰਕੇ ਤੁਸੀਂ ਜਿਹੜੀਆਂ ਚੀਜ਼ਾਂ ਕੋਟ ਕੀਤੀਆਂ, ਇਹਦੇ ਵਿੱਚ ਫੇਰ ਲੱਗਦਾ ਕਿ ਹੁਣ ਸਿਚੁਏਸ਼ਨ ਉਨੀ ਬਦਲੀ ਨਹੀਂ ਜਿੰਨੀ ਐਕਸਪੈਕਟ ਕੀਤੀ ਜਾ ਰਹੀ ਨਹੀਂ। ਇਨਫੈਕਟ ਇਹ ਬੜੀ ਪ੍ਰੋਬਲਮ ਜਿਹੜੀ ਉਹ ਚੱਲ ਰਹੀ ਆ। ਸੋ ਅਸੀਂ ਤਾਂ ਆਪਣੇ ਜਿਹੜੇ ਸਰੋਤਿਆਂ ਨੂੰ ਕਹਿੰਦੇ ਵੀ ਤੁਸੀਂ ਵੀ ਵਿਚਾਰ ਦਿਓ ਵੀ ਇਹ ਇਕਨੋਮੀ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਅੱਗੇ ਕੀ ਹੋ ਸਕਦਾ ਆ, ਤੇ ਤੁਸੀਂ ਜੇ ਕਿਸੇ ਨੇ ਇਦਾਂ ਦੇ ਹਾਲਾਤ ਦੇਖੇ ਨੇ ਤਾਂ ਕੀ ਤੁਹਾਡੇ ਕੋਲ ਟਿਪਸ ਵਗੈਰਾ, ਜੇ ਤੁਸੀਂ ਸੋਚਦੇ ਆ ਵੀ ਬੰਦੇ ਨੂੰ ਕੀ ਕਰ ਲੈਣਾ ਚਾਹੀਦਾ, ਚਾਹੇ ਉਹ ਬੇਸਿਕ ਤੋਂ ਬੇਸਿਕ ਆ, ਤੇ ਚਾਹੇ ਕੋਈ ਇਨ ਡੈਪਥ ਵਾਲੀ ਕੋਈ ਚੀਜ਼ ਹੈਗੀ ਆ, ਤਾਂ ਤੁਸੀਂ ਜ਼ਰੂਰ ਸ਼ੇਅਰ ਇਸ ਵਿੱਚ ਕਰ ਸਕਦੇ ਆ। 408-272 5200 ਦੇ ਉੱਤੇ ਕਾਲ ਕਰਕੇ 4082725200 ਦੇ ਉੱਤੇ। ਸ਼੍ਰੀ ਕੁਮਾਰ ਗਲੋਬਲ ਸਟ੍ਰੈਟਜੀਜ਼ ਦੇ ਜਿਹੜੇ ਕੋਮਲ ਸ਼੍ਰੀ ਕੁਮਾਰ ਨੇ, ਉਹ ਕਹਿੰਦੇ ਆ ਵੀ ਇਨਫਲੇਸ਼ਨ, ਮਹਿੰਗਾਈ ਇੱਕ ਬੜੀ ਦਿੱਕਤ ਵਾਲੀ ਗੱਲ ਆ। ਠੀਕ ਹੈ। ਫੈਡ ਨੇ ਕਹਿੰਦੇ ਵੀ ਇਸ ਨੂੰ ਹੋਰ ਭੈੜਾ ਕਰ ਦਿੱਤਾ ਹੈ। ਕਹਿੰਦੇ ਵੀ ਫੈਡ ਦਾ ਕਸੂਰ ਇਸ ਦੇ ਵਿੱਚ ਇਹ ਆ ਵੀ ਇਹਨਾਂ ਨੇ 2021 ਦੇ ਵਿੱਚ ਇਸ ਨੂੰ ਪਛਾਣਿਆ ਹੀ ਨਹੀਂ। ਉਦੋਂ ਚੁੱਪ ਚਪੀਤੇ ਹੱਥ ਤੇ ਹੱਥ ਧਰ ਕੇ ਬੈਠੇ ਰਹੇ। ਉਹ ਤਾਂ ਕਹਿੰਦੇ ਆ ਵੀ ਫੈਡ ਨੂੰ ਜਲਦੀ ਅਟੈਕ ਕਰ ਦੇਣਾ ਚਾਹੀਦਾ ਸੀਗਾ। ਅੱਛਾ, ਵੀ ਇਸ ਨੂੰ ਇੰਟਰਸਟ ਰੇਟ ਨੂੰ ਬਹੁਤ ਜਲਦੀ ਵਧਾਉਣਾ ਚਾਹੀਦਾ ਸੀ। ਉਹ ਕਹਿੰਦੇ ਵੀ 0.5% ਦਾ ਕੁਝ ਨਹੀਂ ਹੁੰਦਾ, ਝਟਕਾ ਦੇਣਾ ਚਾਹੀਦਾ ਸੀ 1.2 ਦਾ, 1.225 ਮਤਲਬ ਡੇਢਾ ਸਵਾ ਜਿਹੜਾ ਕਹਿੰਦੇ ਵੀ ਸਵਾਇਆ ਜਿਹੜਾ ਆ ਉਹ ਵਧਾਇਆ ਪੁਆਇੰਟ ਚੱਲੇ ਨਹੀਂ ਜਾਂਦੇ ਲੋਕਾਂ ਤੋਂ, ਤੇ ਸਵਾਏ ਦੀ ਗੱਲ ਕਰ ਇੱਕ ਦੀ ਜਦੋਂ ਕਰ ਦਿੰਦੇ ਨਾ ਝਟਕਾ ਇਦਾਂ ਦਾ ਲੱਗਦਾ ਵੀ ਰਹਿ ਰੱਬ ਦਾ ਨਾ। ਕਹਿੰਦੇ ਵੀ ਉਸ ਟਾਈਮ ਇਹਨਾਂ ਨੂੰ ਕਰਨਾ ਚਾਹੀਦਾ ਸੀ ਜਦੋਂ ਮਹਿੰਗਾਈ ਦੀ ਦਰ ਸਭ ਤੋਂ ਉੱਤੇ ਚੱਲ ਰਹੀ ਸੀ, 8 ਤੋਂ ਉੱਤੇ 9% ਦੇ ਇਰਦ ਗਿਰਦ ਜਦੋਂ ਪਹੁੰਚੀ ਸੀ। ਕਹਿੰਦੇ ਵੀ ਜੇ ਉਦੋਂ ਇਦਾਂ ਦਾ ਫੈਸਲਾ ਲਿਆ ਹੁੰਦਾ ਤਾਂ ਸ਼ਾਇਦ ਹੁਣ ਤੱਕ ਹਾਲਾਤ ਜਿਹੜੇ ਉਹ ਵੱਖਰੇ ਹੋਣੇ ਸੀਗੇ। ਹੁਣ ਇਹ ਤਾਂ ਕੋਈ ਗਰੰਟੀ ਕੋਈ ਨਹੀਂ ਆ ਜੀ ਇਦਾਂ ਜਿਹੜਾ ਹੋ ਸਕਦਾ ਹੈ ਜਾਂ ਨਹੀਂ, ਪਰ ਉਸੇ ਟਾਈਮ ਇਹ ਵੀ ਸੀਗਾ, ਕੁਝ ਲੋਕ ਇਹ ਵੀ ਕਹਿ ਰਹੇ ਸੀਗੇ ਵੀ ਇੰਟਰਸਟ ਰੇਟ ਜਦੋਂ ਅਜੇ ਸਭ ਕੁਝ ਠੀਕ ਸੀਗਾ, ਚੱਲ ਰਿਹਾ ਸੀ,
ਤੇ ਵੀ ਉਹ ਕਹਿ ਰਹੇ ਸੀਗੇ ਵੀ ਨਹੀਂ ਇੰਟਰਸਟਡ ਜਿਹੜੇ ਆ ਉਹ ਵਧਾਉਣ ਦੀ ਬਿਲਕੁਲ ਵੀ ਲੋੜ ਨਹੀਂ ਆ, ਇਹਨਾਂ ਨੂੰ ਥੱਲੇ ਜਿਹੜਾ ਉਹ ਰੱਖਣਾ ਚਾਹੀਦਾ ਹੈ। ਜੀ ਲੈਰੀ ਸਮਰਜ਼ ਇਹੀ ਸੰਕੇਤ ਦੇ ਰਿਹਾ, ਉਹ ਕਹਿੰਦਾ ਕਿ ਫੈਡ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਵਿਆਜ ਦਰਾਂ ਦੇ ਵਿੱਚ ਵਾਧਾ ਤੇ ਕਰ ਹੀ ਸਕਦਾ। ਨਹੀਂ, ਮੈਨੂੰ ਲੱਗਦਾ ਜਿੱਦਾਂ ਦੇ ਹਾਲਾਤ ਆ ਇਹਨਾਂ ਨੂੰ ਕਰਨਾ ਹੀ ਪੈਣਾ। ਹਾਂਜੀ, ਤੇ ਬਗੈਰ ਕਿਤੇ ਜਿਹੜਾ ਉਹ ਸਰਨਾ ਨਹੀਂ ਆ। ਹੁਣ ਇਹ ਅਕਸਰ ਹੀ ਆਪਾਂ ਆਖਦੇ ਆ ਜਾਂ ਸੁਣਦੇ ਆ ਵੀ ਹੁਣ ਇਸ ਟਾਈਮ ਵੇਖਣਾ ਆ, ਇਹਨਾਂ ਨੇ ਇਹ ਡਿਸਾਈਡ ਕਰਨਾ ਵੀ ਆਪਾਂ ਮਹਿੰਗਾਈ ਰੱਖਣੀ ਆ ਕਿ ਰਿਸੈਸ਼ਨ ਰੱਖਣਾ। ਇਹ ਚਾਹੁੰਦੇ ਸੀਗੇ ਵੀ ਮਹਿੰਗਾਈ ਤੇ ਵੀ ਕਾਬੂ ਪੈ ਜਾਵੇ ਤੇ ਰਿਸੈਸ਼ਨ ਵੀ ਨਾ ਆਵੇ। ਹਾਂਜੀ, ਪਰ ਅਸਲੀਅਤ ਦੇ ਵਿੱਚ ਇਦਾਂ ਜ਼ਿੰਦਗੀ ਚੱਲਦੀ ਘੱਟ ਆ। ਜਦੋਂ ਤੁਸੀਂ ਜਿੱਦਾਂ ਦੀਆਂ ਆਸਾਂ ਉਮੀਦਾਂ ਲਾਈ ਬੈਠੇ ਆ ਵੀ ਉਦਾਂ ਦੀ ਉਦਾਂ ਹੀ ਜਿਹੜੀ ਉਹ ਹੋ ਜਾਵੇ। ਪਰ ਇਹ ਸਾਰੇ ਕਾਸੇ ਦੇ ਵਿੱਚ ਸਿਆਣਾ ਬੰਦਾ ਉਹੀ ਆ ਜਿਹੜਾ ਬੱਚਤ ਕਰਦਾ ਹੈ, ਜਿਹੜਾ ਮਾੜੇ ਸਮੇਂ ਦੇ ਲਈ ਆਪਣੇ ਆਪ ਨੂੰ ਤਿਆਰ ਕਰਦਾ ਹੈ। ਜਦੋਂ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਦੇਖਦੇ ਹੋਏ ਵੀ ਆਪਣੇ ਆਪ ਦੇ ਉੱਤੇ ਕਾਬੂ ਜਿਹੜਾ ਉਹ ਰੱਖਦਾ ਹੈ। ਹੁਣ ਕਿਸੇ ਦੇ ਕੋਲ 1-2 ਗੱਡੀਆਂ ਮੇ ਵੀ ਇਸ ਸਾਲ ਦੇ ਵਿੱਚ ਸੰਕੇਤ ਇਦਾਂ ਦੇ ਆ ਰਹੇ ਆ ਵੀ ਗੱਡੀਆਂ ਦੇ ਭਾਅ ਜਿਹੜੇ ਉਹ ਡਿੱਗ ਪੈਣੇ ਆ ਸਾਲ ਦੇ ਅਖੀਰ ਤੱਕ, ਇਦਾਂ ਦੇ ਲੱਗ ਰਹੇ। ਕਿਉਂਕਿ ਜਿਹੜੀਆਂ 2-3 ਜਿਹੜੀਆਂ ਕੰਪਨੀਆਂ ਆ, ਆਈ ਥਿੰਕ ਕਾਰਮੈਕਸ ਹੋ ਗਈ ਜਾਂ ਕਰਵਾਨਾ ਕਰਕੇ ਆ, ਇਦਾਂ ਦੀਆਂ ਉਹਨਾਂ ਦੇ ਜਿਹੜੇ ਨੰਬਰਸ ਆ ਉਹ ਗੁੱਡ ਨਹੀਂ ਆ ਰਹੇ। ਸੋ ਉਹਨਾਂ ਨੂੰ ਲਿਕੁਇਡੇਟ ਕਰਨਾ ਪੈ ਸਕਦਾ। ਲਿਕੁਇਡੇਟ ਦਾ ਮਤਲਬ ਇਹ ਆ ਵੀ ਉਹਨਾਂ ਨੂੰ ਚੀਜ਼ਾਂ ਜਿਹੜੀਆਂ ਵੇਚਣੀਆਂ ਪੈ ਸਕਦੀਆਂ। ਤੇ ਵੇਚਣਾ ਮਨੀ ਜਦੋਂ ਇਕੱਠੀ ਕਰਨੀ ਹੁੰਦੀ ਆ ਤਾਂ ਇਹੀ ਹੁੰਦਾ ਵੀ ਸਸਤੇ ਭਾਅ ਤੇ ਲਾਓ ਚੀਜ਼ਾਂ ਤੇ ਵੱਧ ਤੋਂ ਵੱਧ ਜਿਹੜਾ ਖਰੀਦੋ। ਸਿਆਣਾ ਬੰਦੇ ਦੀ ਉੱਥੋਂ ਟੈਸਟ ਹੋਣੀ ਆ ਵੀ ਜਦੋਂ ਐਡਾ ਕੁ ਲੁਭਾਵਣਾ ਆਫਰ ਤੁਹਾਡੇ ਮੋਹਰੇ ਹੋਣਾ ਹੈ ਵੀ ਕੀ ਤੁਸੀਂ ਐਕਸਟਰਾ $200-400-500 ਦੇਣ ਨੂੰ ਤਿਆਰ ਆ। ਜਦੋਂ ਤੁਹਾਨੂੰ ਲੋੜ ਵੀ ਨਹੀਂ ਆ, ਪਹੁੰਚ ਹੈਗੀ ਨਹੀਂ ਹੈਗੀ, ਚਲੋ ਓਬਵੀਅਸਲੀ ਜਿਹਦੀ ਥੋੜੀ ਬਹੁਤੀ ਪਹੁੰਚ ਆ ਜਾਂ ਮਾੜੀ ਮੋਟੀ ਗੁੰਜਾਇਸ਼ ਰੱਖ ਕੇ ਜਿਹੜਾ ਬੰਦਾ ਚੱਲਦਾ ਆ ਉਹ ਬੰਦਾ ਕਰਦਾ। ਪਰ ਉਹਨੂੰ ਇਹ ਦੇਖੇ ਉੱਥੇ ਠੰਡੇ ਦਿਮਾਗ ਦੇ ਨਾਲ ਅਜਿਹੀਆਂ ਟਾਈਮ ਦੇ ਉੱਤੇ ਸੋਚਣ ਦੀ ਲੋੜ ਹੁੰਦੀ ਆ ਕੀ ਮੇਰੇ ਤੋਂ ਬਗੈਰ ਸਰ ਸਕਦਾ, ਕੀ ਇਹਦੇ ਬਗੈਰ ਮੈਂ ਚਲਾ ਸਕਦਾ। ਇਹ ਗੱਡੀ ਦੀ ਇੱਕ ਉਦਾਹਰਨ ਆ। ਏਦਾਂ ਹੋਰ ਬਹੁਤ ਸਾਰੀਆਂ ਘਰਾਂ ਦੇ ਵਿੱਚ ਚੀਜ਼ਾਂ ਜਿਹੜੀਆਂ ਹੁੰਦੀਆਂ ਜਿਨ੍ਹਾਂ ਦੇ ਉੱਤੇ ਤੁਸੀਂ ਜਿਹੜੇ ਫੈਸਲੇ ਲੈਣੇ ਹੁੰਦੇ ਆ ਐਜ਼ ਏ ਫੈਮਿਲੀ, ਤੁਸੀਂ ਐਜ਼ ਏ ਪਰਿਵਾਰ ਜਿਹੜੇ ਆ ਉਹ ਫੈਸਲੇ ਲੈਣੇ ਹੁੰਦੇ ਆ। ਨੋ ਡਾਊਟ ਸਟ੍ਰੈਸ ਵਾਲੇ ਦਿਨ ਆ ਸਕਦੇ ਆ, ਹੋ ਸਕਦੇ ਆ, ਕਈ ਲੋਕ ਉਹਦੇ ਵਿੱਚੋਂ ਲੰਘ ਰਹੇ ਹੋਣਗੇ, ਪਰ ਠੰਡੇ ਦਿਮਾਗ ਦੇ ਨਾਲ ਹੀ ਜਿਹੜਾ ਤੁਹਾਨੂੰ ਚੱਲਣਾ ਪੈਣਾ ਆ। ਤੇ ਸਬਰ ਤੇ ਪੇਸ਼ੈਂਸ ਜਿਹੜਾ ਹੈ ਨਾ, ਇਹ ਤੁਹਾਡੇ ਇਸ ਟਾਈਮ ਬੈਸਟ ਫਰੈਂਡ ਨੇ। ਇਹ ਸਾਵਧਾਨੀ ਦੀ ਦੁਰਘਟਨਾ ਘਟੀ ਹਨਾ ਵੀ ਇਹ ਬਹੁਤ ਜ਼ਰੂਰੀ ਆ ਵੀ ਤੁਸੀਂ ਬਹੁਤ ਹੀ ਜ਼ਿਆਦਾ ਸੰਜਮ ਦੇ ਨਾਲ, ਸਬਰ ਦੇ ਨਾਲ ਇਹੋ ਜਿਹੇ ਸਮਿਆਂ ਦੇ ਵਿੱਚੋਂ ਜਿਹੜਾ ਉਹ ਲੰਘਣਾ ਆ। ਜਿਹਦੇ ਕੋਲ ਮਨੀ ਆ, ਜਿਹਦੇ ਕੋਲ ਮਨੀ ਦੇ ਨਾਲ ਮਨੀ ਕ੍ਰੀਏਟ ਕਰਨ ਦਾ ਮੌਕਾ, ਉਹਦੇ ਲਈ ਗੁੱਡ ਸਮਾਂ ਵੀ ਹੁੰਦਾ ਹੈ। ਇਹ ਚੀਜ਼ਾਂ ਆਉਂਦੀਆਂ, ਪਰ ਹਰ ਇੱਕ ਦੇ ਕੋਲ ਨਹੀਂ ਹੁੰਦਾ। ਇਹ ਦੂਜੇ ਦੀ ਦੇਖ ਕੇ ਆਪਣੀ ਢਾਉਣੀ ਨਹੀਂ ਆ। ਹਨਾ ਵੀ ਇਹ ਚੀਜ਼ ਵੀ ਜਿਹੜੀ ਉਹ ਨਾਲ ਦੇ ਨਾਲ ਹੀ ਜਿਹੜੀ ਉਹ ਚੱਲਦੀ ਆ ਵੀ ਉਹਨੇ ਤੇ ਆਹ ਕਰਤਾ, ਉਹਨੇ ਤਾਂ ਭਾਈ ਜੋ ਹੋਊਗਾ ਤੇ ਉਹਨੇ ਤਾਂ ਹੀ ਕੀਤਾ, ਜਾਂ ਜੋ 2-4 ਮਹੀਨੇ ਨੂੰ ਪਤਾ ਲੱਗ ਜਾਊਗਾ ਵੀ ਉਹਦਾ ਫੈਸਲਾ ਕਿੱਦਾਂ ਦਾ ਸੀਗਾ। ਇਹ ਨਹੀਂ ਹੁੰਦਾ ਵੀ ਜੇ ਇੱਕ ਨੇ ਛਾਲ ਮਾਰੀ ਤੇ ਆਪਾਂ ਵੀ ਮਾਰ ਦਈਏ, ਤੇ ਜਾਂ ਜੇ ਕਿਸੇ ਦੇ ਕੋਲ ਸੀਗਾ ਤੇ ਉਹ ਲੈ ਸਕਿਆ ਕੋਈ ਚੀਜ਼ ਤਾਂ ਆਪਾਂ ਕਹੀਏ ਵੀ ਹੁਣ ਉਹਦੀ ਰੀਸੇ ਆਪਾਂ ਵੀ ਕਰਨਾ। ਏਦਾਂ ਨਹੀਂ ਕਰਨਾ। ਇਹ ਜਿਹੜੀ ਮੇਨ ਆਪਾਂ ਆਪਣੇ ਮਨ ਨੂੰ ਜਿਹੜਾ ਇੱਥੇ ਸਮਝਾਉਣਾ ਹੈ। ਵੇਲਾ ਉਹ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣਾ। ਬ੍ਰੇਕ ਤੋਂ ਪਾਰ ਇੱਕ ਹੋਰ ਅਹਿਮ ਮਸਲੇ ਨੂੰ ਲੈ ਕੇ ਚਰਚਾ ਜਾਰੀ ਰਹੇਗੀ। ਜੁੜੇ ਰਹੋ ਪੰਜਾਬੀ ਰੇਡੀਓ USA ਜੀ। ਬਿਲਕੁਲ, ਕੁਝ ਕਿ ਜਿਹੜੀਆਂ ਰੇਲ ਗੱਡੀਆਂ ਨੂੰ ਲੈ ਕੇ ਜਿਹੜੀ ਇਸ ਟਾਈਮ ਸਮੱਸਿਆ ਆਣ ਪਈ ਹੈਗੀ ਆ, ਉਹਦੀ ਜਿਹੜੀ ਆਪਾਂ ਗੱਲ ਕਰਾਂਗੇ, ਤੇ ਨਾਲ ਹੀ ਇਕਨੋਮੀ ਦੇ ਨਾਲ ਵੀ ਜਿਹੜੀਆਂ ਚੀਜ਼ਾਂ ਉਹ ਆਪਾਂ ਜੋੜ ਕੇ ਜਿਹੜੇ ਉਹ ਅੱਗੇ ਚੱਲਾਂਗੇ। ਸੋ ਤੁਸੀਂ ਵੀ ਆਪਣੇ ਵਿਚਾਰ ਜੇ ਸਾਂਝੇ ਕਰਨੇ ਹੋਏ ਤਾਂ ਕਾਲ ਕਰ ਸਕਦੇ ਹੋ ਨੰਬਰ 408-272-5200 4082725200। ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਤੁਹਾਨੂੰ ਕੀ ਲੱਗਦਾ ਹੈ ਉਹਨਾਂ ਦੇ ਅਕਸਰ ਮਾਲਕਾਂ ਦੇ ਨਾਲ ਜਾਂ ਕੰਪਨੀ ਦੇ ਜਿਹੜੇ ਉਹਨਾਂ ਦੇ ਨਾਲ ਤੁਸੀਂ ਮੈਨੇਜਮੈਂਟ ਦੇ ਨਾਲ ਗੱਲ ਕਰਦੇ ਰਹਿੰਦੇ ਆ ਕਿ ਤੁਹਾਡੇ ਵੀ ਉੱਥੇ ਲੇ ਆਫ ਦੇ ਜਿਹੜੇ ਬੱਦਲ ਛਾਏ ਨੇ, ਕਿ ਹਾਇਰਿੰਗ ਹੋ ਰਹੀ ਹੈ, ਜਾਂ ਤੁਹਾਡਾ ਕੋਈ ਇਦਾਂ ਦਾ ਕਿੱਤਾ ਹੈਗਾ ਆ ਜਿੱਥੇ ਇਸ ਟਾਈਮ ਉਹ ਬਹੁਤ ਜ਼ਿਆਦਾ ਬੂਮ ਕਰ ਰਿਹਾ ਜਾਂ ਡਾਊਨ ਜਾ ਰਿਹਾ। ਤੁਸੀਂ ਇੱਕ ਦੂਜੇ ਦੇ ਨਾਲ ਜਿਹੜਾ ਉਹ ਜ਼ਰੂਰ ਸ਼ੇਅਰ ਕਰੋ, ਲੋਕਾਂ ਨੂੰ ਸੰਕੇਤਾਂ ਦਾ ਜਿਹੜਾ ਇੱਥੋਂ ਪਤਾ ਲੱਗ ਜਾਂਦਾ। ਤੇ ਮਿਲਦੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਆਪਾਂ ਚਰਚਾ ਕਰ ਰਹੇ ਹਾਂ ਅਮਰੀਕਾ ਦੀ ਆਰਥਿਕਤਾ ਤੇ, ਜਿਹੜੀ ਕਿ ਲਗਾਤਾਰ ਜਿਹਦੇ ਬਾਰੇ ਕਿਸੇ ਵੀ ਸਿੱਟੇ ਤੇ ਪਹੁੰਚਣਾ ਬੜਾ ਔਖਾ ਹੋਇਆ ਪਿਆ। ਨਾਲ ਜੁੜਦੇ ਰਾਜ ਕਰਮਵੀਰ ਸਿੰਘ ਜੀ ਨੇ, ਤੇ ਉਸ ਤੋਂ ਬਾਅਦ ਕੁਝ ਕਾਲਰਸ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ। ਰਾਜ ਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ 408 272 5200 4082725200 ਦੇ ਉੱਤੇ। ਆਪਣੇ ਨਾਲ ਪ੍ਰਵੀਨ ਜੁੜੇ ਨੇ ਬੂਟਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਰਾਜ ਕਰਮਵੀਰ ਸਿੰਘ ਜੀ ਤੇ ਪ੍ਰਵੀਨ ਸ਼ਰਮਾ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਤੁਹਾਡਾ ਬੜਾ ਵਧੀਆ ਟੌਕ ਸੁਣਿਆ ਤੁਸੀਂ। ਇਕਨੋਮੀ ਜਿਹੜਾ ਇਕਨੋਮਿਸਟ ਵੀ ਜਿਹੜੇ ਉਹ ਵੀ 605 ਨੇ, ਉਹਨਾਂ ਨੂੰ ਵੀ ਕੋਈ ਸਮਝ ਨਹੀਂ ਆਉਂਦੀ ਵੀ ਕੀ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ। ਜੀ ਜੀ। ਤੇ ਜਿੱਥੋਂ ਤੱਕ ਮੇਰੀ ਸਮਝ ਆ, ਕੋਈ ਹਲੇ ਮਤਲਬ ਇੰਨਾ ਕੋਈ ਜ਼ਿਆਦਾ ਰੁਝਾਨ ਤਾਂ ਹੈ ਨਹੀਂ, ਕਿਉਂਕਿ ਹਲੇ ਤੁਸੀਂ ਦੱਸਿਆ 3.4 ਹੀ ਆ ਹਲੇ ਜਿਹੜੀ ਅਨਪਲਾਇਮੈਂਟ ਰੇਟ ਆ, ਬਹੁਤ ਲੋ ਆ। ਹਾਂਜੀ, ਉਹ ਤਾਂ ਗੁੱਡ ਨੰਬਰ ਆ। ਹਾਂਜੀ, ਇਨਫਲੇਸ਼ਨ ਜੇ ਵਧਿਆ ਵੀ ਆ ਤਾਂ ਉਹਦੇ ਨਾਲ ਸਾਡੀ ਜਿਹੜਾ ਪਾਰਾਵਾਰ ਜਿਹੜਾ ਰੇਟ ਆ ਉਹ ਵੀ ਵੱਧ ਗਿਆ ਤਕਰੀਬਨ। 2 ਸਾਲ ਪਹਿਲਾਂ 15 ਲੱਖ ਹੁੰਦੀ ਸੀ ਆਮ ਜਿਹੜੀ ਸੀ ਤਰ੍ਹਾਂ ਮਤਲਬ ਰੈਗੂਲਰ ਵੇਜਸ, ਉਹ 18 ਸੀਗੀ। ਤੇ ਮਹਿੰਗਾਈ ਵੀ ਉਨੀ ਕੁ ਵੱਧ ਗਈ। ਚਲੋ ਉਹ ਮਤਲਬ ਕੋਈ ਮੇਰਾ ਤਾਂ ਖਿਆਲ ਵੀ ਜ਼ਿਆਦਾ ਬਾਹਲਾ ਫਰਕ ਨਹੀਂ ਪਿਆ। ਜਿਹੜਾ ਬੰਦਾ ਸੋਚ ਸਮਝ ਕੇ ਚੱਲਦਾ, ਜਿਹਦਾ ਬਜਟ ਆਪਦੇ ਬਜਟ ਦੇ ਮੁਤਾਬਕ ਚੱਲਦਾ, ਉਹਨੂੰ ਕੋਈ ਬਾਹਲਾ ਫਰਕ ਪਿਆ ਨਹੀਂ। ਨੰਬਰ ਵਿਆਜ ਦਰਾਂ ਪਹਿਲੇ ਟਾਈਮਾਂ 'ਚ ਵੀ 8% ਹੀ ਰਹੀਆਂ ਨੇ, ਕਹਿੰਦੇ 90 ਦੇ ਵਿੱਚ 8% ਸੀਗਾ ਵਿਆਜ। ਜੀ ਜੀ। ਪਰ ਇਹ ਟੈਂਪਰੇਰੀ ਹੈਗੀ, ਇਹਦਾ ਜਿਹੜਾ ਨਾ ਅਸਰ ਹੋਊ ਟੈਂਪਰੇਰੀ। ਜਿੱਦਣ ਥੱਲੇ ਆ ਗਿਆ ਉਦੋਂ ਹੀ ਫੇਰ ਮਾਰਕੀਟ ਮਤਲਬ ਉਮੀਦ ਤਾਂ ਇਹੀ ਹੈ। ਜਿੱਦਾਂ ਬੂਟਾ ਸਿੰਘ ਜੀ ਉਹੀ ਆਪਾਂ ਗੱਲ ਕਰ ਰਹੇ ਸੀ ਨਾ, ਵੀ ਜਿੱਦਾਂ ਇਹ ਕਹਿੰਦੇ ਸੀਗੇ ਵੀ ਹਾਂ ਸਾਲ ਦੇ ਐਂਡ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਵੀ ਹੁਣੇ ਰੀਸੈਂਟਲੀ ਕਹਿੰਦੇ ਸੀਗੇ ਵੀ ਸ਼ਾਇਦ ਹੁਣ ਆਪਾਂ ਵਧਾਉਣੀਆਂ ਬੰਦ ਕਰ ਦਾਂਗੇ ਜੀ। ਤੇ ਪਰ ਉਹ ਹੁਣ ਸੰਕੇਤ ਆ ਰਹੇ ਵੀ ਨਹੀਂ, ਅਜੇ ਵਧਣੀਆਂ ਬੰਦ ਨਹੀਂ ਹੋਣਗੀਆਂ, ਜੇ ਇੰਟਰਸਟ ਰੇਟ ਹੋਰ ਵਧਣਗੇ ਜੀ। ਉਹ ਹਾਲੇ ਮਹਿੰਗਾਈ ਨਹੀਂ ਕੰਟਰੋਲ ਨਹੀਂ, ਜਿਹੜੀ ਹੈਗੀ ਇਨਫਲੇਸ਼ਨ ਉਹ ਸਾਰੇ ਵਰਲਡ ਦੀ ਪ੍ਰੋਬਲਮ ਆ, ਕੱਲੀ ਅਮਰੀਕਾ ਦੀ ਨਹੀਂ। ਜੀ ਜੀ। ਨਹੀਂ, ਉਹ ਆਉਣੀ ਹੋਈ ਸੀਗੀ, ਉਹ ਆਉਣੀ ਸੀ ਜੀ। ਕੱਲੇ ਸਾਡੇ ਕੈਲੀਫੋਰਨੀਆ ਦੀ ਇੰਡੀਆ ਦੇ ਬਰਾਬਰ ਆ ਜਿਹੜੀ ਇਕਨੋਮੀ ਆ ਸਾਡੀ, ਕੱਲੀ ਕੈਲੀਫੋਰਨੀਆ ਦੀ, ਬਾਕੀ ਸਟੇਟਾਂ ਸਾਡੀਆਂ। ਤੇ ਮਤਲਬ ਜੇ ਫਰਕ ਪਊਗਾ ਵੀ ਮੈਂ ਤਾਂ ਕਹਿੰਦਾ ਹਲੇ 2-3 ਸਾਲ ਲੱਗਣਗੇ, ਹਲੇ ਇੰਨਾ ਜਲਦੀ ਨਹੀਂ ਹੈ, ਕਿਉਂਕਿ ਜਿਹੜੀ ਇਹਨਾਂ ਨੇ ਅਨਪਲਾਇਮੈਂਟ ਰੇਟ ਦਾ ਬਹੁਤ ਠੀਕ ਆ ਉਹ। ਦੂਜਾ ਜਿਹੜੀ ਡਿਮਾਂਡ ਬੜੀ ਆ ਜੀ ਮਕਾਨਾਂ ਦੀ, ਰੈਂਟ ਬਹੁਤ ਵੱਧ ਗਏ। ਹੁਣ ਹਰੇਕ ਬੰਦਾ ਸਿਆਣਾ ਹੋ ਗਿਆ, ਸੋਚ ਲਿਆ ਅਗਲਾ ਦੋ ਜਾਂ ਮਿੱਤਰ ਵੀ ਰੱਖ ਕੇ ਰਹਿਣ ਲੱਗੇ, 2-2 3-3 ਮਿੱਤਰ ਕਹਿੰਦੇ ਲੈ ਲਓ ਮਕਾਨ ਯਾਰ। ਤੇ ਉਦੋਂ ਵੈਸਟਰਨ ਵੀ ਰਲ ਜਾਂਦੇ ਨੇ, ਉਹ ਕਹਿੰਦੇ ਆਪਾਂ ਨੂੰ ਕੀ ਫਾਇਦਾ, ਹੁਣ ਸਾਰੇ ਬੰਦੇ ਸਿਆਣੇ ਹੋ ਗਏ। ਬਾਹਰ ਇਹਨਾਂ ਬੈਠਾ ਮਾਰਕੀਟ 'ਚ, ਮੈਂ ਥੋੜਾ ਜਿਹਾ ਰੀਅਲ ਸਟੇਟ ਦਾ ਰੱਖਦਾ ਮੈਂ ਇੰਟਰਸਟ, ਥੋੜੀ ਪੜ੍ਹਦਾ ਰਹਿੰਦਾ ਵਾ। ਠੀਕ ਹੈ ਜੀ। ਜਦੋਂ 6 ਤੋਂ ਜਦੋਂ ਇੰਟਰਸਟ ਰੇਟ ਘਟੇ ਨੇ 5.9 ਹੋਇਆ, ਇੱਕਦਮ ਮਾਰਕੀਟ ਆ ਗਏ, ਬਾਹਰ ਆ ਗਏ ਮਾਰਕੀਟ 'ਚ। ਉਹਦੇ ਨਾਲ ਜਿਹੜਾ ਕੈਸ਼ ਬਾਹਰ ਤਾਂ ਹਲੇ ਨਹੀਂ ਲਾਉਂਦਾ ਪੈਸਾ, ਉਹ ਕਹਿੰਦਾ ਵੀ ਹਲੇ ਬਹੁਤ ਫਰਕ ਹੈ। ਸਿਰਫ 2 ਸਾਲ ਦੇ ਵਿੱਚ ਤੁਸੀਂ ਦੇਖੋ ਵੀ 46% ਜਿਹੜੀ ਇਨਕਰੀਜ਼ ਹੋ ਗਈ ਜੀ ਮਾਰਕੀਟ, ਜਿਹੜੀ ਮਾਰਕੀਟ ਤੇ ਹਲੇ ਘਟੀ ਹੈ 10-15%। ਹਲੇ ਵੀ ਰੇਟ ਬਹੁਤ ਹਾਈ ਨੇ ਜੀ। ਇਹਦੇ ਨਾਲ ਹੈਗੀ ਆ ਹਲੇ, ਮਤਲਬ ਕੋਈ ਉਹ ਜਿਹੜੇ ਅੰਡਰ ਵਾਟਰ ਹੋਣ ਦਾ ਕੋਈ ਚਾਂਸ ਨਹੀਂ ਹੈ ਇਕਨੋਮੀ ਦੀ। ਚਲੋ ਬਾਕੀ ਮੈਂ ਵੈਸੇ ਵੀ ਦੇਖਿਆ ਆਉਣਾ ਪਹਿਲੇ ਸਮੇਂ ਦੇ ਵਿੱਚ ਵੀ, ਜਦੋਂ ਜਿਹੜੇ ਲੋਕ ਪਤਲਾਪਨ ਹੁੰਦਾ ਨਾ, ਫੁਆਹਾਂ ਜ਼ਿਆਦਾ ਹੁੰਦੀਆਂ ਨੇ, ਉਹਦੇ ਉੱਠ ਜਾਂਦਾ ਕੰਮ ਇੱਥੇ। ਅੱਛਾ, ਤੁਹਾਡਾ ਇਹ ਦੱਸਦਾ ਆ ਵੀ ਹੱਡ ਬੀਤੀ ਤਜਰਬਾ ਇਹ ਇੱਥੇ ਮਤਲਬ ਆਪਾਂ ਦੇਖਦੇ ਹਾਂ। ਹੁਣ ਆਪਾਂ ਤੁਸੀਂ ਦੇਖ ਲਓ ਵੀ 2 ਸਾਲ ਪਹਿਲਾਂ 2.5 ਸਾਲ ਪਹਿਲਾਂ ਜਦੋਂ ਕੋਵਿਡ ਆਇਆ ਵਾ, ਉਦੋਂ ਕਹਿੰਦੇ ਠੱਪ ਹੋ ਜਾਣਾ ਸਭ ਕੁਝ, ਮਕਾਨ ਬੜੇ ਸਸਤੇ ਹੋ ਜਾਣਗੇ ਜੀ, ਟਰੱਕਾਂ ਵਾਲੇ ਕੰਪਨੀਆਂ ਦੇਣ ਲੱਗ ਗਏ, ਜ਼ੀਰੋ ਤੇ ਲੈ ਲਓ ਹੱਥੋਂ, ਕੋਈ ਲਵੇ ਨਾ। ਤੇ ਉਦੋਂ ਬਾਅਦ 2 ਮਹੀਨੇ ਬਾਅਦ ਫਿਰ ਕੀ ਹਾਲ ਹੋਇਆ ਜੀ, ਟਰੱਕ ਨਹੀਂ ਮਿਲਦੇ, ਘਰ ਮਿਲਦੇ ਸੀ। ਤੇ ਹੁਣ ਤੁਸੀਂ ਦੇਖ ਲਓ ਜੂਨ 2022 ਤੱਕ ਕਿੰਨੀਆਂ ਪ੍ਰਾਈਸ ਵੱਧ ਗਈਆਂ। ਮੈਨੂੰ ਤਾਂ ਕੋਈ ਲੱਗਦਾ ਨਹੀਂ ਸਾਡੇ ਕੋਈ ਬਾਹਲਾ ਵੀ ਫਰਕ ਪਿਆ, ਕਿਉਂ ਮਕਾਨਾਂ ਦੀ ਵੀ ਕੀਮਤਾਂ ਥੋੜ੍ਹੀਆਂ ਘਟਾਈਆਂ ਉਹਨਾਂ ਨੇ 10-15% ਮੈਕਸੀਮਮ। ਤੇ ਉਹ ਹਲੇ ਕੋਈ ਉਹਦਾ ਮਤਲਬ ਜ਼ਿਆਦਾ ਇਫੈਕਟ ਨਹੀਂ ਪਿਆ ਨਾ, ਸ਼ਾਇਦ ਹਲੇ ਪਵੇ ਨੀਅਰ ਫਿਊਚਰ 'ਚ। ਜਿਨ੍ਹਾਂ ਨੇ ਰੇਟ ਆਫ ਇੰਟਰਸਟ ਆ ਗਿਆ 5 ਤੇ ਉਦੋਂ ਹੀ ਤੁਸੀਂ ਦੇਖ ਲਓ ਇੱਕਦਮ ਹੀ ਮਾਰਕੀਟ ਫਿਰ ਉੱਥੇ ਜਾਣੀ ਆ ਗਈ ਸੀ ਜੀ। ਹਾਂਜੀ, ਬਹੁਤ ਮਤਲਬ ਹੈਗੇ ਨੇ ਇੱਥੇ ਹਲੇ ਬਹੁਤ ਸ਼ਾਰਟੇਜ ਆਪਣੇ ਮਕਾਨਾਂ ਦੀ ਨਾ। ਜੀ, ਉਹ ਤਾਂ ਹੈ ਹੀ, ਉਹ ਬਹੁਤ ਚਿਰ ਤੋਂ ਲੰਮੇ ਸਮੇਂ ਤੋਂ ਮਿਲੀਅਨਸ ਦੇ ਘਰ ਦੀ ਜਿਹੜੀ ਸ਼ਾਰਟ ਆ ਉਹ ਚੱਲਦਾ ਹੀ ਰਹਿੰਦਾ ਵੀ ਇੰਨੇ ਕੁ ਘਰ ਜਿਹੜੇ ਅਜੇ ਚਾਹੀਦੇ ਆ ਲੋਕਾਂ ਨੂੰ ਜੀ। ਬਹੁਤ ਜ਼ਿਆਦਾ ਸ਼ਾਰਟੇਜ ਆ। ਤੇ ਬਾਕੀ ਇੱਥੇ ਮਹਿੰਗੇ ਬੜੇ, ਆਪਾਂ ਇੰਡੀਆ ਦੇ ਮੁਕਾਬਲੇ ਦੇਖ ਲਓ ਮਹਿੰਗੇ ਕਿੰਨੇ ਨੇ ਘਰ। ਘੱਟ ਤੋਂ ਘੱਟ ਜੇ ਆਪਾਂ ਮਾੜਾ ਮੋਟੀ ਵੀ ਲੈਣਾ 4 ਲੱਖ ਦਾ, 3 ਕਰੋੜ 20 ਲੱਖ ਦਾ, ਮਤਲਬ ਉਹਦੇ ਹਿਸਾਬ ਨਾਲ ਮਹਿੰਗਾਈ ਵੀ ਇੱਥੇ ਕਾਫੀ ਆ, ਮਕਾਨਾਂ ਦੀ ਮਹਿੰਗੇ ਵੀ ਨੇ ਜੀ। ਜੀ ਥੈਂਕ ਯੂ ਬੂਟਾ ਸਿੰਘ ਜੀ, ਬੜੀ ਮਿਹਰਬਾਨੀ, ਬਹੁਤ ਵਧੀਆ ਤੁਸੀਂ ਗੱਲਾਂ ਕੀਤੀਆਂ, ਬੜੀ ਮਿਹਰਬਾਨੀ, ਸ਼ੁਕਰੀਆ।
ਸੋ ਬਿਲਕੁਲ ਜਿੱਦਾਂ ਇਹਨਾਂ ਨੇ ਕਿਹਾ ਨਾ ਵੀ ਮਿਨੀਮਮ ਵੇਜ ਵੀ ਵਧੀ, ਹਾਂਜੀ ਉਨੀ ਇਨਫਲੇਸ਼ਨ ਵਧੀ। ਇੱਕ ਹੂੰ। ਆંકੜੇ ਰੀਸੈਂਟਲੀ ਜਿਹੜੇ ਉਹ ਦੱਸਦੇ ਸੀ, ਕਹਿੰਦੇ ਵੀ ਜਿੰਨੀ ਇਨਫਲੇਸ਼ਨ ਵਧੀ ਉਨੀ ਇਨਕਮ ਤਾਂ ਨਹੀਂ ਵਧੀ। ਜੀ ਜਿਹੜੀ ਇਹ ਹੈ ਵੀ ਹਾਂ ਇਹ- ਵਧੀ ਜ਼ਰੂਰ ਆ, ਹਾਂਜੀ ਪਰ ਉਨੀ ਨਹੀਂ ਜਿਹੜੀ ਉਹ ਵਧੀ। ਹੂੰ। ਜਿੰਨੇ ਕੁ ਜ਼ਿਆਦਾ ਜਿੱਦਾਂ ਕਹਿੰਦੇ ਸੀ ਨਾ ਵੀ ਜਿੰਨੇ ਕਰਨਾ ਸਿਆਣਾ ਬੰਦਾ ਕਰੀ ਜਾਂਦਾ, ਪਰ ਉਹਨੂੰ ਪਿੰਚ ਫਿਰ ਵੀ ਹੁੰਦਾ ਹੈ। ਬਿਲਕੁਲ ਇਨਫਲੇਸ਼ਨ ਮਹਿੰਗਾਈ ਤਾਂ ਜਿਹੜੀ ਮਹਿੰਗਾਈ ਇਸੇ ਤਰੀਕੇ ਦੇ ਨਾਲ ਜਿਹੜੀ ਆ ਹਾਂਜੀ ਉਹ ਬੋਝ ਪਾਉਂਦੀ ਆ। ਹਾਂਜੀ ਪਰ ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਇਹ ਵੀ ਆ ਨਾ ਵੀ ਐਮਾਜ਼ੋਨ ਜੀ ਕਿੱਡੀ ਵੱਡੀ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਆ। ਹਾਂਜੀ ਉਹਨਾਂ ਨੇ ਸਾਲ ਡੇਢ ਸਾਲ ਪਹਿਲਾਂ ਕਿਹਾ ਸੀਗਾ ਵੀ ਅਸੀਂ ਦੂਜਾ ਹੈੱਡਕੁਆਟਰ ਬਣਾਉਣਾ, ਜੀ ਵਰਜੀਨੀਆ 'ਚ ਬਣਨਾ ਸੀਗਾ। ਹਾਂਜੀ ਉਹਨਾਂ ਨੇ ਹੁਣ ਕੰਸਟਰਕਸ਼ਨ ਤੇ ਰੋਕ ਲਾਤੀ। ਹੂੰ ਕਹਿੰਦੇ ਵੀ ਕਾਸਟ ਕਟਿੰਗ ਦਾ ਇੱਕ ਮੈਥਡ ਜਿਹੜਾ ਉਹ ਅਪਣਾ ਰਹੇ ਆ। ਜੀ ਜੀ ਬਿਲਕੁਲ ਗੂਗਲ ਵਾਲੇ ਕਹਿੰਦੇ ਆ ਹੁਣ ਜਿੱਦਾਂ ਆਪਾਂ ਦੋਨੋਂ ਜਾਣੇ ਕੰਮ ਕਰਦੇ ਇੱਕ ਥਾਂ ਤੇ, ਹਾਂਜੀ ਉਹ ਕਹਿੰਦੇ ਵੀ ਹੁਣ ਇੱਕੋ ਮੇਜ਼ ਤੇ ਹੀ ਕਰੋ ਬਹਿ ਕੇ ਕੰਮ। ਬਿਲਕੁਲ ਟ੍ਰਿਲੀਅਨ ਡਾਲਰ ਕੰਪਨੀ ਆ, ਉਹ ਕੰਪਨੀ ਮੇਜ਼ਾਂ ਤੇ ਪੈਸੇ ਵਜਾਉਣ ਨਹੀਂ ਡਈ ਆ। ਸ਼ੁਰੂਆਤ ਇਹਨਾਂ ਨੇ ਕੀਤੀ। ਤੁਸੀਂ ਦੇਖੋ ਲੇ ਆਫਸ ਦੀ ਸਭ ਤੋਂ ਪਹਿਲਾਂ ਜਿੰਨੇ ਵੱਡੇ ਹਾਈਟੈਕ ਕੰਪਨੀਆਂ ਇਹਨਾਂ ਨੇ ਲੱਖਾਂ ਬੰਦੇ ਸ਼ੁਰੂ ਹਾਂਜੀ ਇਹਦੇ ਗੂਗਲ ਹਜ਼ਾਰਾਂ 'ਚ ਕਰ ਕਰਕੇ ਹਾਂ ਲੱਖਾਂ 'ਚ ਜਿਹੜੇ ਉਹ ਪਹੁੰਚ ਹਾਂ ਗਿਆ ਟੋਟਲ ਆਂਕੜਾ। ਗਿਣਤੀ ਲੱਖਾਂ ਗੂਗਲ ਦੇ ਟਵਿੱਟਰ ਦੇ ਫੇਸਬੁੱਕ ਦੇ ਜੇ ਤੁਸੀਂ ਲਾਓਗੇ ਐਮਾਜ਼ਨ ਦੇ ਤਾਂ ਲੱਖਾਂ ਬੰਦੇ 1.5 ਲੱਖ ਦੇ ਕਰੀਬ ਬੰਦਾ ਇਹਨਾਂ ਨੇ ਪਿਛਲੇ ਦਸੰਬਰ ਤੋਂ ਲੈ ਕੇ ਆ ਜਨਵਰੀ ਦੇ ਵਿੱਚ ਹੀ ਕਰਤਾ ਲੇ ਆਫ। ਬਹੁਤ ਵਾਰੀ ਲੋਕਲ ਆਪਣੇ ਇੱਥੇ ਲੋਕਾਂ ਦੇ ਨਾਲ ਜਿਹੜੀ ਉਹ ਗੱਲ ਹੁੰਦੀ ਹੈ, ਚਾਹੇ ਉਹ ਖੇਤਾਂ ਵਾਲੇ ਆ ਚਾਹੇ ਉਹ ਸਟੋਰਾਂ ਵਾਲੇ ਆ, ਹਾਂਜੀ ਉਹ ਹੁਣ ਆਮ ਦੱਸਦੇ ਨੇ ਵੀ ਕਿਉਂਕਿ ਹੁਣ ਟਰੱਕਿੰਗ ਇੰਡਸਟਰੀ ਦਾ ਸਲੋ ਬਹੁਤ ਆ। ਹਾਂਜੀ ਆਪਣੀ ਜਿਹੜੀ ਕਮਿਊਨਿਟੀ ਆ ਟਰੱਕਿੰਗ ਦੇ ਵਿੱਚ ਬਹੁਤ ਜ਼ਿਆਦਾ ਇਨਵੋਲਵ ਸੀ। ਹਾਂਜੀ ਖਾਸ ਕਰਕੇ ਜਿਹੜਾ ਵੀ ਨਵਾਂ ਆਉਂਦਾ ਸੀਗਾ ਹੂੰ ਉਹ ਹੋਰ ਥਾਂ ਤੇ ਕੰਮ ਕਰਨਾ ਨਹੀਂ ਸੀ ਪਸੰਦ ਕਰਦਾ, ਟਰੱਕਿੰਗ 'ਚ ਕੰਮ ਟਰੱਕਿੰਗ ਕਰਨਾ 'ਚ। ਪਸੰਦ ਕਰਦਾ ਸੀਗਾ। ਹਾਂਜੀ ਹੁਣ ਕੀ ਹੋ ਗਿਆ ਵੀ ਹੁਣ ਉੱਥੇ ਕੰਮ ਨਹੀਂ ਮਿਲਦਾ, ਜੀ ਜਾਂ ਜਿਹੜੇ ਹੈਗੇ ਆ ਉਹ ਚੀਜ਼ਾਂ ਮਹਿੰਗੀਆਂ ਲਈਆਂ ਹੋਣ ਕਰਕੇ ਉਹਨਾਂ ਨੂੰ ਵਾਪਸ ਛੱਡਣੇ ਪੈ ਰਹੇ ਆ, ਹੂੰ ਜਾਂ ਉਹ ਸਰ ਨਹੀਂ ਰਿਹਾ। ਜੀ ਹੁਣ ਉਹ ਕਹਿੰਦੇ ਐਵਰੀਡੇ ਸਟੋਰਾਂ ਵਾਲੇ ਹਾਂਜੀ ਖੇਤਾਂ ਵਾਲੇ ਉਹ ਦੱਸਦੇ ਆ, ਕਹਿੰਦੇ ਹੂੰ ਐਵਰੀਡੇ ਪਤਾ ਨਹੀਂ ਕਿੰਨੀਆਂ ਕਾਲਾਂ ਕਿੰਨੇ ਲੋਕ ਆਉਂਦੇ ਆ, ਆਉਂਦੇ ਆ ਜੌਬ ਦੇ ਦਿਓ ਜੀ ਜੌਬ ਦੇ ਦਿਓ, ਹੁਣ ਕਿਤੇ ਲੱਭਦੀ ਨਹੀਂ। ਲੱਭ ਨਹੀਂ ਰਹੀ ਇਹ ਆਪਾਂ ਇੱਕ ਆਪਣੀ ਕਮਿਊਨਿਟੀ ਦੀ ਗੱਲ ਜਿਹੜੀ ਉਹ ਹਾਂ ਕਰ ਤੇ ਰਹੇ ਆ, ਤੇ ਦੂਜਾ ਬਾਕੀਆਂ 'ਚ ਵੀ ਇਦਾਂ ਹੀ ਹੋਊਗਾ। ਹਾਂ ਤੇ ਬਿਲਕੁਲ ਹੋਣਾ ਸੋ ਇਹ ਸੰਕੇਤ ਤਾਂ ਹੈਗੇ ਆ, ਜਿੱਦਾਂ ਚਲੋ ਬੂਟਾ ਸਿੰਘ ਉਹਨਾਂ ਦੀ ਗੱਲ ਸਹੀ ਹੋਵੇ, ਜੀ ਅਸੀਂ ਨਹੀਂ ਚਾਹੁੰਦੇ ਵੀ ਭਾਈ ਕੋਈ ਹਾਂਜੀ ਬੰਦਾ ਆਵੇ ਬਿਲਕੁਲ ਮੈਨੂੰ ਤਾਂ ਕੋਈ ਫਾਇਦਾ ਨਹੀਂ, ਹਾਂ ਜੇ ਬੰਦਾ ਆਊਗਾ ਤਾਂ ਤੇ ਮੈਨੂੰ ਹੀ ਆ ਵੀ ਕੱਲ ਨੂੰ ਸਾਡਾ ਨਹੀਂ ਪਤਾ। ਹਾਂ ਜੀ ਕੰਪਨੀਆਂ ਜਿਹੜੀਆਂ ਦੇਖੋ ਇਵੈਂਚੁਅਲੀ ਤਾਂ ਹਾਂ ਰਨ ਤਾਂ ਮਨੀ ਦੇ ਨਾਲ ਹੀ ਮਨੀ ਦੇ ਹੋਣਗੀਆਂ, ਨਾਲ ਹੀ ਹੋਣੀ ਜੇ ਹੈ ਮਨੀ ਬਿਲਕੁਲ ਨਹੀਂ ਹੋਊਗੀ ਤਾਂ ਉਹਨਾਂ ਨੇ ਤਾਂ ਹਾਂ। ਕਾਸਟ ਕਟਿੰਗ ਕਰਨੀ ਹੈ ਚੱਲਦੀ ਰੱਖਣ ਦੇ ਲਈ। ਹਾਂ ਬਿਲਕੁਲ ਬਿਲਕੁਲ ਇਦਾਂ ਹੀ ਹੁੰਦਾ ਜਦੋਂ ਕੋਈ ਵੀ ਕੰਪਨੀ ਜਿਹੜੀ ਉਹਨੇ ਆਪਣੀ ਇੱਕ ਲਾਈਨ ਖਿੱਚੀ ਹੁੰਦੀ ਹੈ ਕਿ ਇਸ ਤਰ੍ਹਾਂ ਇੰਨੇ ਕੁ ਆਪਾਂ ਚੱਲ ਸਕਦੇ ਹਾਂ, ਪਰ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੈ ਤਾਂ ਫਿਰ ਸਭ ਤੋਂ ਪਹਿਲਾਂ ਕੰਪਨੀ ਨੇ ਆਪਣੇ ਹਿੱਤ ਵੇਖਣੇ। ਹਾਂਜੀ ਜੀ ਬਿਲਕੁਲ ਜੀ, ਉਹ ਆਪਣੀ ਕੰਪਨੀ ਰਹਿਣ ਨੂੰ ਆ, ਚਲਾਉਣ ਨੂੰ ਉਹਨਾਂ ਨੇ ਰੱਖੀ ਆ। ਹਾਂਜੀ ਅਭੀ ਜੀ ਜੁੜੇ ਨੇ ਆਪਣੇ ਨਾਲ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਦੇ ਸਾਰੇ ਸੁਣਨ ਵਾਲੇ ਸੋਤਨ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਨਾ ਐਕਚੁਅਲੀ ਸੁਣ ਲਿਆ ਸੀ ਪ੍ਰੋਗਰਾਮ, ਮਹਿੰਗਾਈ ਦੀ ਗੱਲ ਕਰਦੇ ਆ। ਕੋ ਗਵਰਨਮੈਂਟ ਚਾਹਵੇ ਨਾ ਪਹਿਲਾਂ ਕੋਈ ਤਿਆਰ ਹੋਣਾ ਚਾਹੀਦਾ, ਸਿਸਟਮ ਤਿਆਰ ਹੋਣਾ ਚਾਹੀਦਾ, ਜਿੱਦਾਂ ਕੋਈ ਵੀ ਹੋਵੇ। ਮੰਨ ਲਓ ਤੁਸੀਂ ਪ੍ਰਾਈਸ ਦੀ ਕੰਟਰੋਲਿੰਗ ਵਾਸਤੇ, ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਾ। ਮੇਰਾ ਮਿੱਤਰ ਆ, ਉਹ ਪਿੱਛੇ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਵੀ ਪ੍ਰਾਈਸਾਂ ਆਪਣੇ ਉਹਦੀਆਂ ਪੇ ਰੇਟ ਵੱਧ ਗਿਆ ਸੀ ਨਾ, ਜਿੱਦਾਂ ਘੰਟੇ ਦੇ ਪਰ ਰੇਟ ਆਵਰ ਰੇਟ ਹੁੰਦਾ ਉਹ ਵੱਧ ਗਿਆ ਸੀਗਾ, ਤੇ ਉਹ ਲੋਕੀ ਬੜੇ ਖੁਸ਼ ਹੋਏ ਸਾਡੀ ਤਨਖਾਹਾਂ ਵੱਧ ਗਈਆਂ। ਤੇ ਮੇਰਾ ਮਤਲਬ ਮਿੱਤਰ ਆ, ਮੈਂ ਕਿਹਾ ਕਿੱਦਾਂ ਤੇਰੇ ਤਾਂ ਪੈਸੇ ਵੱਧ ਗਏ ਆ, ਘੰਟੇ ਦੇ ਹਿਸਾਬ ਨਾਲ ਰੇਟ ਵਧਾਤਾ ਤੇ ਬੜਾ ਖੁਸ਼ ਹੋਣਾ ਤੂੰ ਤਾਂ। ਉਹ ਕਹਿੰਦਾ ਕਾਹਦਾ ਯਾਰ, ਕਹਿੰਦਾ ਰਾਤੀ ਰੇਟ ਵਧਿਆ, ਸਵੇਰੇ ਕਹਿੰਦਾ ਜਿਹੜਾ ਮਕਾਨ ਮਾਲਕ ਸੀ ਰੈਂਟ ਤੇ ਲਾਇਆ, ਕਹਿੰਦਾ ਉਹਨੇ ਆਪਣਾ ਰੇਟ ਵਧਾਤਾ ਘਰ ਦਾ, ਕਹਿੰਦਾ। ਹਾਂ ਬਿਲਕੁਲ ਹਾਂਜੀ ਕਹਿਣ ਦਾ ਮਤਲਬ ਇਹ ਆ, ਗਵਰਨਮੈਂਟ ਦੀਆਂ ਪਾਲਿਸੀਜ਼ ਜਿਹੜੀਆਂ ਥੋੜੀਆਂ ਇਸ ਹਿਸਾਬ ਨਾਲ ਹੋਣੀਆਂ ਚਾਹੀਦੀਆਂ ਕਿ ਜਿੱਦਾਂ ਇਹ ਨਹੀਂ ਹੈਗਾ ਤੁਸੀਂ ਪਰ ਆਵਰ ਰੇਟ ਵਧਾਤਾ ਤੇ ਬਾਕੀ ਜਿਹੜੇ ਸਾਰੇ ਉਹ ਤੁਹਾਨੂੰ ਦੇਖਣ ਵੀ ਲੱਗੇ ਹੁਣ ਤਾਂ ਸਾਰਿਆਂ ਦੇ ਰੇਟ ਵੱਧ ਗਏ, ਅਸੀਂ ਵੀ ਰੇਟ ਚੱਕਦੀ ਹੈ। ਕੰਟਰੋਲਿੰਗ ਹੋਣੀ ਚਾਹੀਦੀ ਆ, ਪ੍ਰਾਈਸ ਕੰਟਰੋਲਿੰਗ। ਐਗਜ਼ਾਮਪਲ ਦੇਣ ਲੱਗਾ, ਮੇਰੇ ਚਾਚਾ ਜੀ ਜਰਮਨ ਗਏ ਸੀ, 2 ਵਾਰੀ ਰਹਿ ਕੇ ਗਏ ਸੀਗੇ ਉਹ ਜੀ। ਉਹ 3 ਸਾਲ ਰਹੇ ਤੇ ਉਹ ਨਾ 5 ਸਾਲ ਬਾਅਦ ਦੁਬਾਰਾ ਉਹਨਾਂ ਨੇ ਫੇਰ ਚੱਕਰ ਲਾਇਆ ਉੱਥੇ ਜਰਮਨ ਦਾ। ਤੇ ਉਹ ਕਹਿੰਦੇ ਚੱਲੇ ਨਾ ਦੇਖਦੇ ਸੀਗੇ ਆਪਣੇ ਪ੍ਰਾਈਸਾਂ ਵਗੈਰਾ, ਰੇਟ ਵਗੈਰਾ ਦੇ ਹਰ ਚੀਜ਼ ਦਾ, ਆਟੇ ਦਾ ਜਾਂ ਹੋਰ ਚੀਜ਼ਾਂ ਦਾ। ਉਹ ਕਹਿੰਦੇ ਮੈਂ ਹੈਰਾਨ ਹੋ ਗਿਆ ਵੀ ਮੈਂ ਇੰਨੇ ਚਿਰਾਂ ਬਾਅਦ 7-8 ਸਾਲਾਂ ਬਾਅਦ ਮੈਂ ਜਦੋਂ ਗਿਆ ਤੇ ਮੈਂ ਨਾ ਜਿਹੜੀ ਪ੍ਰਾਈਸਾਂ ਸੀ ਆਲਮੋਸਟ ਸੇਮ ਹੀ ਸੀਗੀਆਂ ਜਿਹੜੀਆਂ ਵਿੱਚੋਂ ਮੈਂ ਛੱਡ ਕੇ ਗਿਆ ਸੀ ਕੰਟਰੀ ਨੂੰ। ਹਾਂਜੀ ਮੈਂ ਥੋੜਾ ਮੈਂ ਪੜ੍ਹਿਆ ਲਿਖਿਆ ਤੇ ਮੈਂ ਉਹਨਾਂ ਨੂੰ ਫਿਰ ਕਿਹਾ, ਮੈਂ ਕਿਹਾ ਦੇਖੋ ਇਹ ਗੱਲ ਏਦਾਂ ਸੀਗੀ ਆ, ਜਿਹੜੇ ਕੰਟਰੀ ਦੇ ਮੈਂ ਕਿਹਾ ਆਪਣਾ ਪ੍ਰਾਈਸ ਤੇ ਕੰਟਰੋਲਿੰਗ ਹੁੰਦੀ ਨਾ, ਉੱਥੇ ਜਿਹੜੀ ਇਨਫਲੇਸ਼ਨ ਹੋ ਗਈ ਜਿਹੜਾ ਆਮ, ਉੱਥੇ ਬੜੀ ਵੇਜ ਰੇਟ ਵੀ ਮਤਲਬ ਸਟੇਬਲ ਰਹਿੰਦੇ, ਹਰ ਚੀਜ਼ ਦੀ ਸਟੇਬਿਲਿਟੀ ਹੁੰਦੀ ਹੈ। ਏਦਾਂ ਨਹੀਂ ਹੈਗਾ ਵੀ ਰੇਟ ਵੱਧ ਗਏ ਜਾਂ ਕਿੱਦਾਂ ਹੈਗਾ। ਉਹ ਓਬਵੀਅਸਲੀ ਇੱਥੇ ਹੈਗਾ, ਇੱਥੇ ਤੁਸੀਂ ਦੇਖਦੇ ਆ ਵੀ ਜੇ ਤੁਸੀਂ ਅੱਜ ਵੀ ਕਹੋਗੇ ਨਾ ਵੀ ਗਵਰਨਮੈਂਟ ਲੱਗੀ ਵਧਾਉਣਾ, $2 ਹੋਰ ਚੱਕਣ ਲੱਗੇ, ਤੁਸੀਂ ਨੋਟਿਸ ਕਰਕੇ ਦੇਖੋ ਹਰ ਇੱਕ ਬੰਦੇ ਨੇ ਆਪਣਾ ਰੇਟ ਚੱਕ ਦੇਣੇ ਆ, ਕਹਿਣਾ ਚਲੋ ਵੀ ਵੱਧ ਗਿਆ ਅਸੀਂ ਵੀ ਹੁਣ ਲੈ ਲਈਏ, ਮਤਲਬ ਇਹਦੇ ਵਿੱਚ ਲਾਹਾ ਲੈ ਲਈ ਜਿਹੜਾ ਜੋ ਵੀ ਹੈਗਾ। ਜੀ ਬਿਲਕੁਲ, ਨਹੀਂ ਇਹ ਤਾਂ ਹੈ। ਹਾਂਜੀ ਹਾਂਜੀ
ਇਹਦੇ ਵਿੱਚ ਪਾਲਿਸੀ ਚਾਹੀਦੀ ਹੈ, ਗਵਰਨਮੈਂਟ ਦੀ ਪਾਲਿਸੀ ਸਟ੍ਰਿਕਟ ਹੋਣੀ ਚਾਹੀਦੀ ਹੈ ਨਾ। ਚਲੋ ਅਭੀ ਜੀ ਨਾ ਚਲੋ ਇਦਾਂ ਆ ਵੀ ਆਪਾਂ ਸੋਚ ਲੈਂਦੇ ਆ, ਪਰ ਇੱਥੇ ਹੋ ਨਹੀਂ ਸਕਦਾ। ਜਿਹੜਾ ਕੈਪੀਟਲਿਸਟ ਢਾਂਚਾ ਹੈ ਉਹਦੇ ਵਿੱਚ ਇਹਦੀ ਸਪੇਸ ਨਹੀਂ ਜੀ। ਇਹ ਜਿਹੜੀ ਹੈ ਇਹ ਸੋਸ਼ਲਿਜ਼ਮ ਜਾਂ ਸੋਸ਼ਲਿਸਟ ਜਿਹੜੀ ਇਕਨੋਮੀ ਉਹਦੇ ਵਿੱਚ ਤਾਂ ਇਹ ਚੀਜ਼ ਚੱਲ ਸਕਦੀ ਆ ਜੀ ਜੀ। ਇੱਥੇ ਹੈਗੀਆਂ ਨੇ ਕਈ ਸਟੇਟਸ, ਕਈ ਕਾਉਂਟੀਜ਼, ਕਈ ਸਿਟੀਜ਼ ਨੇ ਰੱਖਿਆ ਆ ਵੀ ਤੁਸੀਂ ਇੰਨੇ ਤੋਂ ਵੱਧ ਨਹੀਂ ਰੈਂਟ ਵਧਾ ਸਕਦੇ, ਇੰਨਾ ਨਹੀਂ ਵਧਾ ਸਕਦੇ। ਫਿਰ ਵੀ ਉਹਨਾਂ ਨੇ ਲਿਮਿਟ ਰੱਖੀ, ਪਰ ਉਹਨਾਂ ਤਾਂ ਵਧਾ ਸਕਦੇ ਆ ਨਾ। ਉਹ ਫਿਰ ਵੀ ਜਿਹੜੀਆਂ ਉਹ ਚੀਜ਼ਾਂ ਇਸ ਦੇ ਵਿੱਚ ਰਹਿਣੀਆਂ ਆ। ਸੋ ਮੇਰੇ ਹਿਸਾਬ ਦੇ ਨਾਲ ਜੇ ਆਪਾਂ ਤਵੱਕੋ ਕਰੀਏ ਇਸ ਢਾਂਚੇ ਤੋਂ ਵੀ ਇਹ ਚੀਜ਼ ਹੋਊਗੀ, ਆਈ ਥਿੰਕ ਆਪਾਂ ਨੂੰ ਹਮੇਸ਼ਾ ਨਿਰਾਸ਼ਾ ਹੀ ਹੱਥ ਪੱਲੇ ਪੈਣੀ ਹੈ। ਇੱਕ ਮਿੰਟ ਹੋਰ ਲਾਵਾਂਗੇ। ਹੈਲੋ ਜ਼ਰੂਰ। ਮੈਂ ਇਹ ਕਹਿਣਾ ਚਾਹੁੰਦਾ, ਚਲੋ ਨਹੀਂ ਤੁਹਾਡਾ ਪ੍ਰੋਗਰਾਮ ਚੱਲ ਰਿਹਾ, ਟਾਈਮ ਲੰਬੀ ਗੱਲ ਹੋ ਜਾਂਦੀ, 1 ਮਿੰਟ ਚ ਗੱਲ ਨੂੰ ਵੇਖ ਲੈਣੀ। ਮੈਂ ਇਹ ਕਹਿਣਾ, ਦੇਖੋ ਜੀ ਤੁਸੀਂ ਆਪ ਨੋਟਿਸ ਕਰੋ, ਜੇ ਹੁਣ ਇੱਕ ਆਮ ਪਬਲਿਕ ਬੰਦਾ, ਕੋਈ ਰਹਿਣ ਵਾਲਾ ਘਰ ਛੋਟਾ ਪਰਿਵਾਰ ਆ, ਜਾਂ ਉਹ ਆਮ ਬੇਸਿਕ ਜੌਬ ਕਰਦਾ ਆ, ਗਵਰਨਮੈਂਟ ਨੇ ਤਾਂ ਉਹਦੀ ਜਿਹੜੀ ਸੈਲਰੀ ਵਿੱਚ ਇੰਕਰੀਮੈਂਟ ਕੀਤੀ ਹੈ, ਪਰ ਆਵਰ ਦੇ ਹਿਸਾਬ ਨਾਲ, ਚਲੋ ਉਹਨੂੰ ਥੋੜੀ ਐਡਵਾਂਟੇਜ ਮਿਲੇ ਇਸ ਚੀਜ਼ ਦੀ, ਵੀ ਉਹਦਾ ਰਹਿਣਾ ਸਹਿਣਾ ਸੌਖਾ ਹੋ ਜੇ, ਉਹਦੇ ਖਰਚੇ ਹੋਏ ਆ, ਚਲੋ ਉਹਨੂੰ ਕੋਈ ਬੈਨੀਫਿਟ ਮਿਲ ਜੇ। ਪਰ ਰਾਈਟ ਵੇ ਨਾਲ ਦੀ ਨਾਲ ਉਹ ਫਿਰ ਤੁਸੀਂ ਜਿਹੜੇ ਪ੍ਰਾਈਸ ਬਾਕੀਆਂ ਨੇ ਵਧਾਤੀ ਤੇ ਉਹਨੂੰ ਤਾਂ ਬੈਨੀਫਿਟ ਕੋਈ ਵੀ ਨਹੀਂ ਮਿਲਿਆ। ਨਹੀਂ, ਦੇਖੋ ਸਭ ਤੋਂ ਪਹਿਲਾਂ ਤਾਂ ਜਦੋਂ ਤਨਖਾਹ ਵਧੀ, ਉਸ ਦਾ ਜਿਹੜਾ ਟੈਕਸ ਕੱਟਿਆ ਜਾਣਾ ਉਹ ਵੀ ਵੱਧ ਜਾਣਾ। ਜੇ ਕਿਤੇ ਸਲੈਬ ਅਗਲੀ ਚ ਪਹੁੰਚ ਗਿਆ ਤਾਂ ਟੈਕਸ ਦੀ ਦਰ ਵੀ ਵੱਧ ਜਾਣੀ ਆ। ਹਾਂਜੀ, ਉਹੀ ਨਾ, ਇਸ ਚੀਜ਼ ਦਾ ਥੋੜਾ ਜਿਹਾ ਕੰਟਰੋਲ ਚਾਹੀਦਾ। ਬਾਕੀ ਇਹ ਨਹੀਂ ਹੈਗਾ ਵੀ ਤੁਸੀਂ ਕਿਸੇ ਤਨਖਾਹ ਵਧਾਉਣੇ ਵੀ ਰਾਈਟ ਵੇ ਉਸ ਵੇਲੇ ਪ੍ਰਾਈਸਾਂ ਵਧਾਉਣੇ, ਅੱਗੇ ਪਿੱਛੇ ਥੋੜਾ ਬਹੁਤਾ ਪਰਸੈਂਟੇਜ ਹਿਸਾਬ ਨਾਲ ਚਾਹੀਦਾ ਹੈ ਨਾ। ਮਤਲਬ ਫੋਕਸ ਨਹੀਂ, ਟਾਰਗੇਟ ਨਹੀਂ ਕਰਨਾ ਚਾਹੀਦਾ ਵੀ ਲੈ ਵੀ ਹੁਣ ਰੇਟਸ ਇੰਕਰੀਮੈਂਟ ਹੋ ਗਏ ਤਾਂ ਅਸੀਂ ਆਪਣਾ ਸਾਰਾ ਕੁਝ ਚੱਕ ਨਹੀਂ ਦਵਾਂਗੇ। ਚਲੋ ਐਨੀ ਹੋ, ਥੈਂਕ ਯੂ, ਧੰਨਵਾਦ ਜੀ ਕਾਲ ਲੈਣ ਲਈ, ਤੇ ਪ੍ਰੋਗਰਾਮ ਬਹੁਤ ਚੱਲੇ। ਥੈਂਕ ਯੂ ਸੋ ਮਚ ਜੀ। ਚਲੋ ਦੇਖੋ, ਨਵੀਆਂ ਚੀਜ਼ਾਂ ਪਤਾ ਲੱਗਦੀਆਂ, ਸਿੱਖਣ ਨੂੰ ਆਪਾਂ ਨੂੰ ਮਿਲਦੀਆਂ। ਜਰਮਨੀ ਵਾਲੀ ਇਹਨਾਂ ਨੇ ਗੱਲ ਕੀਤੀ ਹੈ, ਪਰ ਯੂਰਪ ਦਾ ਮਾਡਲ ਸ਼ੁਰੂ ਤੋਂ ਹੀ ਉਦਾਂ ਦਾ ਜਿਹੜਾ ਹੋ ਰਿਹਾ ਆ। ਅਮਰੀਕਾ ਦਾ ਮਾਡਲ ਢਾਂਚਾ ਜਿਹੜਾ ਇਨਫਰਾਸਟ੍ਰਕਚਰ ਆ ਜਾਂ ਇਕਨੋਮੀ ਵਾਲਾ ਮਾਡਲ, ਟੋਟਲੀ ਕੈਪੀਟਲਿਸਟ ਹੈਗਾ ਆ। ਵੀ ਮਾਰਕੀਟ ਦੇ ਉੱਤੇ ਜਿਹੜਾ ਉਹਨਾਂ ਨੇ ਖੁੱਲ ਜਿਹੜੀ ਉਹ ਦਿੱਤੀ ਹੋਈ ਆ। ਸੋ ਚੀਜ਼ਾਂ ਚੱਲਦੀਆਂ, ਲਾਈਕ ਆਊਟਰੇਜੀਅਸ ਪ੍ਰਾਈਸਿਸ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ। ਵੇਗਸ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਐਂਟਰਟੇਨਮੈਂਟ ਸਿਟੀ ਮੰਨਿਆ ਜਾਂਦਾ ਹੈ। ਕਿਸੇ ਟਾਈਮ ਦੇ ਉੱਤੇ ਲੋਕਾਂ ਨੂੰ ਉੱਥੇ ਬਣਾਉਣ ਦੇ ਲਈ ਚੀਜ਼ਾਂ ਉਹਨਾਂ ਨੇ ਬਹੁਤ ਸਸਤੀਆਂ ਰੱਖੀਆਂ ਹੁੰਦੀਆਂ ਸੀ। ਮੈਂ ਹੁਣੇ ਇੱਕ ਸਟੋਰੀ ਕਿਸੇ ਦੀ ਪੜ੍ਹ ਰਿਹਾ ਸੀਗਾ, ਕੋਈ ਫੋਰਨਰ ਇੱਥੇ ਆਇਆ ਸੀਗਾ ਉਹ ਘੁੰਮਣ ਤੇ ਕਿਸੇ ਬਾਹਰਲੇ ਮੁਲਕ ਤੋਂ, ਤਾਂ ਉਹ ਕਹਿੰਦਾ $13 ਦੀ ਪਾਣੀ ਦੀ ਬੋਤਲ, $20 ਦੀ ਕਾਫੀ, $300 ਦੀ ਰਾਤ ਰਹਿਣ ਨੂੰ ਹੋਟਲ ਚ। ਕਹਿੰਦੇ ਯਾਰ ਕਿੱਥੇ ਗਿਆ ਉਹ, ਵੇਖਿਆ ਜਿੱਥੇ $2 ਦੀ ਰਿਬਾਈ ਮਿਲਦੀ ਸੀ। ਚਲੋ ਮੇ ਵੀ ਉਹ ਜ਼ਿਆਦਾ ਪੁਰਾਣੀ ਗੱਲ ਹੋਊਗੀ, ਦੈਟ ਇਜ਼ ਅਨਅਫੋਰਡੇਬਲ। ਬਿਲਕੁਲ। ਤੇ ਮੈਂ ਹੁਣ ਜਦੋਂ ਤੋਂ ਇੱਥੇ, ਚਲੋ ਕਾਸਕੋ ਦੇ ਵਿੱਚ ਸਾਰੀ ਆਪਣੀ ਕਮਿਊਨਿਟੀ, ਸਾਰੀ ਦੁਨੀਆ ਹੀ ਕਰਦੀ ਹੈ ਸ਼ਾਪਿੰਗ। ਆਰਗੈਨਿਕ ਦੁੱਧ ਜਿਹੜਾ ਉਹ $9.99 ਦਾ ਹੁੰਦਾ ਸੀ, ਹੁਣ ਤਕਰੀਬਨ $12 ਦੇ ਉੱਤੇ ਹੋ ਗਿਆ। ਸਾਲ ਦੇ ਵਿੱਚ ਫਰਕ ਪਿਆ ਹੈ ਜੀ। ਕੁਛ ਮਹੀਨਿਆਂ ਬਾਅਦ ਉਹਦੇ ਪ੍ਰਾਈਸ ਜਿਹੜੇ ਉਹ ਲਗਾਤਾਰ ਵੱਧਦੇ ਜਿਹੜੇ ਉਹ ਜਾਂਦੇ ਆ। ਆਂਡਿਆਂ ਨੇ ਤਾਂ ਧੂਆਂ ਕੱਢਿਆ ਪਿਆ। ਇਹ ਆਂਡੇ ਸਾਡਾ ਧੂਆਂ ਕੱਢਦੇ ਲੋਕ, ਉਹਨਾਂ ਦਾ ਚੰਗਾ ਨਿਕਲਿਆ। ਜਿਹੜੇ ਵੈਜੀਟੇਰੀਅਨ ਉਹ ਤਾਂ ਵੀ ਹੱਸਦੇ ਹੋਣਗੇ ਵੀ ਲੈ ਉਹ ਵੀ ਗੋਭੀ ਦਾ ਫੁੱਲ ਵੇਖ ਕੇ ਰੋ ਪੈਂਦੇ ਆ। ਸੋ ਇਹ ਮਹਿੰਗਾਈ ਨੇ ਚੰਗੇ ਲੱਕ ਜਿਹੜੇ ਉਹ ਤੋੜੇ ਆ। ਇਕਨੋਮੀ ਨੂੰ ਲੈ ਕੇ ਚਲੋ ਆંકੜੇ ਜਿਹੜੇ ਹਾਲ ਦੀ ਘੜੀ ਠੀਕ ਆ, ਵਿਚ ਇਜ਼ ਗੁੱਡ। ਹੋਪਫੁਲੀ ਇਦਾਂ ਦੇ ਜਿਹੜੇ ਉਹ ਰਹਿਣ। ਜਿਹੜੇ ਬੂਟਾ ਸਿੰਘ ਕਹਿ ਗਏ ਵੀ ਜਿਹੜਾ ਸੋਚਦੇ ਉਹ ਕਦੀ ਅਮਰੀਕਾ ਚ ਹੁੰਦਾ ਨਹੀਂ, ਵੀ ਪੁੱਠਾ ਜਿਹੜਾ ਉਹ ਹੋਇਆ ਆ। ਸੋ ਹੋਪਫੁਲੀ ਨਾ ਹੀ ਆਵੇ ਰਿਸੈਸ਼ਨ, ਆਪਾਂ ਤਾਂ ਇਹੀ ਉਮੀਦ ਕਰਦੇ ਆ। ਪਰ ਸੰਕੇਤ ਜਿਹੜੇ ਡਰਾਉਣੇ ਜੇ ਇਦਾਂ ਦੇ ਜਿਹੜੇ ਆ ਜਾਂਦੇ ਆ। ਮਹਿੰਗਾਈ ਕਾਬੂ ਨਹੀਂ ਆ ਪਾ ਰਹੀ, ਇਹਨੂੰ ਅਜੇ ਕੁਛ ਵਰੇ ਲੱਗਣੇ ਆ। ਜਿਹੜੇ ਕੋਈ ਇਹ ਸੋਚ ਦੇ ਵਿੱਚ ਆ ਵੀ ਸ਼ਾਇਦ 1-2 ਵਾਰੀ ਇਹਨਾਂ ਦੇ ਇੰਟਰਸਟ ਰੇਟ ਹੋਰ ਵਧਾਇਆ, ਜਲਦੀ ਕਾਬੂ ਚ ਆ ਜੂਗੀ। ਇਟ ਟੇਕਸ ਲੋਟ ਆਫ ਟਾਈਮ ਮਾਰਕੀਟ ਨੂੰ ਜਿਹੜਾ ਇਹੋ ਜਿਹੀਆਂ ਚੀਜ਼ਾਂ ਸੈਚੂਰੇਟ ਹੋਣ ਲਈ। ਤੇ ਇਹ ਸਾਰਿਆਂ ਦਾ ਮੋਸਟਲੀ ਬੜੇ ਲੋਕਾਂ ਦਾ ਜਿਹੜਾ ਉਹ ਇਹ ਰਹਿੰਦਾ ਆ ਵੀ ਭਾਈ ਇੰਨੀ ਮਹਿੰਗਾਈ ਹੋ ਕਿਉਂ ਗਈ, ਵੈਲਿਊ ਕਿਉਂ ਘਟ ਗਈ ਸਾਡੇ ਡਾਲਰ ਦੀ। ਭਾਈ ਜਦੋਂ $1 ਟ੍ਰਿਲੀਅਨ ਛਪ ਜਾਣਾ ਆ, ਜਿਸ ਚੀਜ਼ ਦੀ ਔਕਾਤ ਦੀ ਜਿਹੜੀ ਆ ਉਹਦੀ ਬੁੱਕਤ ਹੀ ਘਟ ਜਾਣੀ ਆ, ਤਾਂ ਫਿਰ ਆਬਵੀਅਸ ਚੀਜ਼ ਜਿਹੜੀ ਇਹ ਗੱਲ ਸੀਗੀ। ਸ਼੍ਰੀਲੰਕਾ ਨੇ ਕਰੰਸੀ ਛਾਪੀ ਸੀ, ਕੀ ਹਾਲਾਤ ਬਣੇ? ਜ਼ਿੰਬਾਬਵੇ ਚ ਹਰ ਇੱਕ ਬੰਦਾ ਟ੍ਰਿਲੀਅਨਰ ਆ ਜੀ। ਰੀਜ਼ਨ ਕੀ ਆ? ਉੱਥੇ ਟ੍ਰਿਲੀਅਨ ਡਾਲਰ ਦੇ ਉੱਤੇ ਨੋਟ ਛਪਦੇ ਆ। ਪਰ ਇਹਦਾ ਮਤਲਬ ਇਹ ਨਹੀਂ ਉਦੋਂ ਐਕਚੁਅਲ ਦੇ ਵਿੱਚ ਕੋਈ $1 ਟ੍ਰਿਲੀਅਨ ਵਾਲੀ ਕੋਈ ਵੈਲਿਊ ਉਸ ਚੀਜ਼ ਦੀ ਜਿਹੜੀ ਉਹ ਹੈਗੀ ਆ। ਉਹ ਉੱਥੋਂ ਦੀ ਮਹਿੰਗਾਈ ਦਰ ਵੀ ਚੱਕ ਲਓ ਤੁਸੀਂ, ਉਹ ਵੀ ਡਬਲ ਡਿਜਿਟ ਦੇ ਵਿੱਚ। ਰਿਕਾਰਡ ਤੋੜ ਮਹਿੰਗਾਈ ਜਿਹੜੀ ਆ ਬਹੁਤ ਸਾਰੇ ਮੁਲਕਾਂ ਨੂੰ ਇਸ ਟਾਈਮ ਜਿਹੜੀ ਝੱਲਣੀ ਪੈ ਰਹੀ ਆ ਜੀ। ਸੋ ਹੋਪਫੁਲੀ ਇਦਾਂ ਦੀ ਸਥਿਤੀ ਨਾ ਆਵੇ। ਪਰ ਤੁਸੀਂ
ਮਕਸਦ ਆਪਾਂ ਇਹ ਸਾਰੀਆਂ ਚੀਜ਼ਾਂ ਕਰਨ ਦਾ ਇਹੀ ਆ ਵੀ ਆਪਾਂ ਸੰਭਲ ਕੇ ਅਲਾਰਮਿੰਗ ਹਾਂ ਵੀ ਇਦਾਂ ਦੇ ਸੰਕੇਤ ਆ ਰਹੇ ਆ, ਤੁਸੀਂ ਜਿਹੜਾ ਸੁਚੇਤ ਜਿਹੜਾ ਉਹ ਰਹਿ ਕੇ ਕੋਈ ਐਵੇਂ ਚੁੱਕ ਚਾਕ ਕੇ ਜਾਂ ਕੋਈ ਇਦਾਂ ਠੰਡੇ ਤੱਤੇ ਹੋਏ ਕਿਤੇ ਗਲਤ ਫੈਸਲਾ ਜਿਹੜਾ ਆ ਉਹ ਨਾ ਹੋ ਜਾਵੇ, ਜਿਹੜਾ ਕੰਮ ਬਾਅਦ ਚ ਨੁਕਸਾਨ ਤੁਹਾਨੂੰ ਜਿਹੜਾ। ਹਾਂ ਬਿਲਕੁਲ, ਇੱਕ ਗੱਲ ਇਹ ਵੀਰ ਹੁਣ ਤੁਸੀਂ ਵੀ ਜ਼ਿਕਰ ਕੀਤਾ ਸੀ ਜਿਹੜਾ ਕੈਪੀਟਲਿਜ਼ਮ ਦਾ ਜਿਹੜਾ ਢਾਂਚਾ ਤੇ ਸੋਸ਼ਲਿਜ਼ਮ ਦਾ, ਉਹ ਕੈਪੀਟਲਿਜ਼ਮ ਤੇ ਸੋਸ਼ਲਿਜ਼ਮ ਦੇ ਵਿੱਚ ਮੇਨ ਫਰਕ ਹੀ ਇਹ ਹੈ ਕਿ ਕੈਪੀਟਲਿਜ਼ਮ ਜਿਹੜਾ ਵਾ ਉਹ ਹੋਰ ਤਰੀਕੇ ਦੀ ਇਕਨੋਮੀ ਨੂੰ ਰਨ ਕਰਦਾ, ਸੋਸ਼ਲਿਜ਼ਮ ਹੋਰ ਤਰੀਕੇ ਨੂੰ। ਸੋਸ਼ਲਿਜ਼ਮ ਤਾਂ ਕਹਿੰਦਾ ਕਿ ਭਾਈ ਥੋੜਾ ਮੈਂ ਦੇਈ ਚੱਲੂਗਾ ਤੁਹਾਨੂੰ ਤੇ ਤੁਸੀਂ ਮਾੜਾ ਜਿਹਾ ਟਿਕਟ ਖਾ ਰੱਖਿਓ, ਟਿਕੇ ਰਹੋ। ਪਰ ਕੈਪੀਟਲਿਜ਼ਮ ਕਹਿੰਦਾ ਕਿ ਦੌੜ ਲਾ, ਭੱਜ, ਜੇ ਅੱਗੇ ਲੰਘ ਗਿਆ ਠੀਕ ਆ, ਹਾਂ ਜੇ ਅੱਗੇ ਲੰਘ ਗਿਆ ਤਾਂ ਠੀਕ ਹੈ, ਪਰ ਜੇ ਕਹਿੰਦਾ ਕਿ ਬਾਜ਼ਾਰ ਡਿੱਗਦਾ ਤੇ ਫਿਰ ਸੱਟ ਵੀ ਓਡੀ ਵੱਡੀ ਝੱਲਣ ਲਈ ਤਿਆਰ, ਉਹ ਰਿਸਕ ਵੀ ਓਡਾ ਹੀ ਹੈ। ਸੋਸ਼ਲਿਜ਼ਮ ਜਿਹੜੇ ਸੋਸ਼ਲਿਸਟ ਕੰਟਰੀ ਆ ਉਹ ਥੋੜਾ ਜਿਹਾ ਭਾਰ ਵੀ ਉਹਨਾਂ ਕੀ ਪਾਉਂਦੇ ਆ ਵੀ ਬੰਦਾ ਸਹਿੰਦਾ ਰਵੇ, ਤੇ ਫਿਰ ਉਹ ਮਤਲਬ ਜਿਵੇਂ ਕਹ ਲਈ ਨਾ ਕਿ ਹੁਲਾਰਾ ਵੀ ਉਹਨਾਂ ਕੀ ਦਿੰਦੇ ਆ, ਨਾ ਖੁੱਲ ਕੇ ਜੀਣ ਦੇਣਾ, ਮਰਨ ਤਾਂ ਦੇਣਾ ਨਹੀਂ। ਹਾਂ ਮਰਨ ਤਾਂ ਦੇਣਾ ਨਹੀਂ। ਸੋਸ਼ਲਿਜ਼ਮ ਵਾਲੇ ਇਦਾਂ ਕਰਦੇ। ਹਾਂ ਸੋਸ਼ਲਿਜ਼ਮ ਵਾਲੇ ਕਹਿੰਦੇ ਵੀ ਜਾਂ ਤਾਂ ਫਿਰ ਤੇਰੇ ਖੰਭ ਨਿਕਲਣਗੇ ਤੇ ਜਾਂ ਫਿਰ ਥੱਲੇ ਆਏਗਾ। ਹਾਂ ਕੈਪੀਟਲਿਜ਼ਮ ਵਾਲੇ ਕਹਿੰਦੇ ਵੀ ਜਿੱਦੇ ਬਣਾਉਣ ਤੇ ਆ ਉਹਦੇ ਜਿੱਦੇ ਮਾਰੀ ਛਾਪ ਲਈ, ਤੇ ਜਿੱਦੇ ਫਿਰ ਅਸੀਂ ਸਿੱਟਿਆ ਉਹਦੇ ਫਿਰ ਤੇਰਾ ਸਾਰਾ ਕੁਝ ਹੀ ਲੈ ਲੈਣਾ। ਨਹੀਂ ਚਲੋ ਮਾਰਕੀਟ ਬਹੁਤ ਕੁਝ ਡਿਸਾਈਡ ਜਿਹੜੀ ਉਹ ਕਰਦੀ, ਆਬਵੀਅਸਲੀ ਪਾਲਿਸੀਜ਼ ਦੇ ਨਾਲ ਮਾਰਕੀਟ ਜਿਹੜੀ ਉਹ ਚੱਲਦੀ ਆ। ਅੱਜ ਫੈਡ ਵਾਲੇ ਕਹਿ ਰਹੇ ਨੇ ਵੀ ਇੰਟਰਸਟਡ ਨਹੀਂ ਵਧਣਗੇ, ਆਪਾਂ ਨੂੰ ਪਤਾ ਮਾਰਕੀਟ ਨੇ ਚੜ ਜਾਣਾ, ਤੇ ਜੇ ਉਹ ਕਹਿਣਗੇ ਵੀ ਹਾਂ ਵੀ ਆਪਾਂ ਇੰਨਾ ਜ਼ਿਆਦਾ ਵਧਾ ਦੇਣਾ, ਏਦਾਂ ਹੋ ਜੂ ਓਦਾਂ ਹੋ ਜੂ, ਫਿਰ ਲੋਕਾਂ ਨੇ ਕਹਿਣਾ ਵੀ ਬਚਾ ਲਓ, ਜਿਹੜੇ ਪੈਸੇ ਨਿਕਲਦੇ ਬਚਾ ਲਓ, ਇਹ ਵੀ ਨਾ ਡੁੱਬ ਜਾਣ। ਅਮਰਜੀਤ ਜੀ ਜੁੜੇ ਨੇ ਆਪਣੇ ਨਾਲ, ਸਤਿ ਸ਼੍ਰੀ ਅਕਾਲ ਜੀ। ਦੋਵਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜਦੋਂ ਆਪਾਂ ਕਹਿੰਦੇ ਆ ਵੀ ਅਮਰੀਕਾ ਨਾ ਕੈਪੀਟਲਿਸਟਿਕ ਇਕਾਨਮੀ ਆ, ਏਦਾਂ ਬਈ ਗਵਰਨਮੈਂਟ ਨੂੰ ਦਖਲ ਨਹੀਂ ਦੇਣਾ ਚਾਹੀਦਾ ਇਕਾਨਮੀ ਵਿੱਚ, ਪਰ ਹੁਣ ਦਖਲ ਦਿੰਦੇ ਆ, ਦਖਲ ਹੁਣ ਜਿੱਦਾਂ ਦਿੰਦੇ ਆ ਬਈ ਜਿਹੜੇ ਹਿਸਾਬ ਨਾਲ ਇੰਟਰਸਟ ਰੇਟ ਵਧਾਉਂਦੇ ਆ। ਹਾਂਜੀ ਇਹਦੇ ਵਿੱਚ ਮੈਂ ਹਾਂਜੀ ਉਹ ਮੈਂ ਤੁਹਾਨੂੰ ਇੱਕ ਚੀਜ਼ ਜਿਹੜੀ ਆਪਾਂ ਕਲੀਅਰ ਕਰ ਦਈਏ ਵੀ ਇਵੈਂਚੁਅਲੀ ਜਿਹੜੇ ਪ੍ਰਾਈਵੇਟ ਬੈਂਕ ਵੀ ਆ ਉਹ ਵਿਆਜ ਕਿੰਨੇ ਦਰ ਦੇ ਉੱਤੇ ਵੱਡੇ ਮੇਨ ਸੈਂਟਰ ਬੈਂਕ ਤੋਂ ਚੱਕਣਾ ਹੈ, ਇਹ ਸਿਰਫ ਉਹਨਾਂ ਨੇ ਡਿਸਾਈਡ ਕਰਨਾ। ਉਹਨਾਂ ਨੇ ਤੁਹਾਨੂੰ ਕਿੰਨੇ ਦਾ ਦੇਣਾ ਆ, ਉਹ ਇਵੈਂਚੁਅਲੀ ਆਬਵੀਅਸਲੀ ਜਿੰਨੇ ਉਹ ਤੋਂ ਲੈ ਰਹੇ ਹੋ ਤੋਂ ਵੱਧ ਤੇ ਜਿਹੜੇ ਉਹ ਤੁਹਾਨੂੰ ਉਹ ਦੇਣਗੇ। ਜੀ ਹਾਂਜੀ ਜਿਹੜੇ ਹਿਸਾਬ ਨਾਲ ਫੈਡ ਦਾ ਇੰਟਰਸਟ ਰੇਟ ਦਿੰਦਾ ਬੈਂਕ ਨੂੰ, ਉਹਦੇ ਹਿਸਾਬ ਨਾਲ ਉਹਨਾਂ ਨੇ ਆਪਾਂ ਨੂੰ ਵਿਆਜ ਦੇਣਾ, ਕਰਜ਼ਾ ਦੇਣਾ ਉਸ ਹਿਸਾਬ ਨਾਲ। ਬਿਲਕੁਲ। ਸੋ ਆਈ ਥਿੰਕ ਇਹ ਵੀ ਆਪਾਂ ਕਹਿ ਸਕਦੇ ਵੀ ਗਵਰਨਮੈਂਟ ਦਖਲ ਦਿੰਦੀ ਆ ਜਿੱਦਾਂ ਇਕਾਨਮੀ ਵਿੱਚ। ਜਦੋਂ ਇੰਟਰਸਟ ਰੇਟ ਘਟਾਏ ਸੀਗੇ ਬਹੁਤ, ਉਦੋਂ ਆਪਾਂ ਦੇਖਿਆ ਜੀ ਘਰਾਂ ਦੀ ਪ੍ਰਾਈਸ ਬਹੁਤ ਵੱਧ ਗਈ ਸੀਗੀ। ਲੋਕਾਂ ਨੂੰ ਪਤਾ ਸੀ ਵੀ ਇੰਟਰਸਟ ਰੇਟ ਘਟਿਆ ਨਾ ਵੀ ਅਸੀਂ ਘਰ ਲੈ ਸਕਦੇ ਹਾਂ ਨਾ, ਵੀ ਮਹਿੰਗੇ ਘਰ ਲੈ ਸਕਦੇ ਹਾਂ। ਹੁਣ ਜਿਹੜਾ ਟਰਾਈ ਕਰਦੇ ਵੀ ਇੰਟਰਸਟ ਰੇਟ ਵਧਾਈਏ ਨਾ, ਬਈ ਲੋਕ ਘਰਾਂ ਦੀ ਪ੍ਰਾਈਸ ਘਟੇ ਹੈ ਨਾ, ਬਈ ਇਨਫਲੇਸ਼ਨ ਘਟੇ। ਸੋ ਆਈ ਥਿੰਕ ਗਵਰਨਮੈਂਟ ਨਾਲ ਜਦੋਂ ਪਤਾ ਲੱਗਦਾ ਵੀ ਇਕਾਨਮੀ ਡਿੱਗ ਸਕਦੀ ਆ ਜਾਂ ਨੁਕਸਾਨ ਹੋ ਸਕਦਾ ਅਮਰੀਕਨ ਇਕਾਨਮੀ ਨੂੰ, ਉਹ ਫਿਰ ਦਖਲ ਦੇਣ ਲੱਗ ਪੈਂਦੇ ਆ ਕਿ ਏਦਾਂ ਦੇ ਪਾਲਿਸੀਆਂ ਪਾਸ ਕਰਨ ਲੱਗ ਪੈਂਦੇ ਆ ਵੀ ਸਾਰੀ ਇਕਾਨਮੀ ਡਿੱਗ ਨਾ ਜਾਵੇ। ਜਿੱਦਾਂ ਪਿਛਲੀ ਵਾਰੀ ਹੋਇਆ ਸੀ 2008 ਵਿੱਚ ਉਹਨਾਂ ਨੇ ਬੈਂਕਾਂ ਸੇਵ ਕੀਤੀਆਂ ਸੀਗੀਆਂ। ਸੋ ਆਪਾਂ ਏਦਾਂ ਨਹੀਂ ਕਹਿ ਸਕਦੇ ਵੀ ਇਕਾਨਮੀ ਵਿੱਚ ਦਖਲ ਦਿੰਦੇ ਰਹੀ ਨਾ ਗਵਰਨਮੈਂਟ। ਨਹੀਂ ਉੱਥੇ ਕੀ ਦਿੰਦੇ ਆ ਜਿੱਥੇ ਕਹਿਣ ਵੀ ਹਾਂ ਅਸੀਂ ਬਚਾ ਬਚੂ ਲਿਆ ਇਹੋ ਜਿਹੀਆਂ ਚੀਜ਼ਾਂ 'ਚ, ਪਰ ਜੇ ਆਪਾਂ ਉਦਾਂ ਮੈਜੋਰਟੀ ਦੇ ਵਿੱਚ ਦੇਖੀਏ ਆਬਵੀਅਸਲੀ ਪਾਲਿਸੀਜ਼ ਤਾਂ ਜਿਹੜੀਆਂ ਸਰਕਾਰ ਦੀਆਂ ਜਿੱਦਾਂ ਇਹਨਾਂ ਨੇ ਖੇਡਣ ਦੇਣਾ ਉਹਦੇ ਹਿਸਾਬ ਦੇ ਨਾਲ ਇਹਨਾਂ ਨੇ ਥੋੜੀ ਕੁ ਖੁੱਲ੍ਹ ਦੇਣੀ ਹੁੰਦੀ ਆ, ਤੇ ਥੋੜਾ ਜਿਹਾ ਇਹ ਰੋਕਥਾਮ ਜਿਹੜੀ ਰੈਗੂਲੇਸ਼ਨ ਥੋੜੀ ਜਿਹੀ ਆਪਾਂ ਗੱਲ ਇਹ ਵੀ ਅਮਰਜੀਤ ਜੀ ਗੱਲ ਇਹ ਥੋੜੀ ਸਮਝਣ ਵਾਲੀ ਹੈ ਕਿ ਜਿਹੜਾ ਇਹ ਮਾਡਲ ਹੈ ਇਹ ਸਰਕਾਰ ਦਾ ਹੀ ਹੈ ਅਸਲ ਦੇ ਵਿੱਚ। ਹਾਂ ਉਹਨਾਂ ਦਾ ਇਹ ਕੈਪੀਟਲਿਜ਼ਮ ਮਾਡਲ ਦਾ ਚਲੋ ਇਹ ਵੀ ਕਿੰਨੀ ਕੁ ਦਖਲਅੰਦਾਜ਼ੀ ਹੈ ਇਹ ਉਸ ਚੀਜ਼ ਉੱਤੇ ਆ। ਜੀ ਬਿਲਕੁਲ। ਹਾਂਜੀ ਧੰਨਵਾਦ ਜੀ, ਥੈਂਕ ਯੂ ਜੀ। ਹਾਂ ਜੇ ਆਪਾਂ ਕਹਿੰਦੇ ਨਾ ਵੀ ਕੋਈ ਚੀਜ਼ ਬਿਲਕੁਲ ਫ੍ਰੀ ਮਾਰਕੀਟ ਦੇ ਹਿਸਾਬ ਨਾਲ ਚੱਲੂਗੀ, ਇਦਾਂ ਦੀ ਕੋਈ ਚੀਜ਼ ਹੁੰਦੀ ਨਹੀਂ, ਨਾ ਹੀ ਹੋਣੀ ਆ। ਅੱਜ ਜਦ ਕਿ ਦੌੜ ਕੰਟਰੋਲ ਦੀ ਆ, ਹਰ ਇੱਕ ਚੀਜ਼ ਦੇ ਵਿੱਚ ਕੰਟਰੋਲ ਦੀ ਜਿਹੜੀ ਉਹ ਦੌੜ ਆ, ਤਾਂ ਉਹਦੇ ਵਿੱਚ ਹਾਂ ਇਹ ਕਹਿ ਸਕਦੇ ਵੀ ਦੇਖੋ ਜਦੋਂ ਤਾਂ ਇਹਨਾਂ ਨੇ ਪੱਲਾ ਝਾੜਨਾ ਹੁੰਦਾ ਆ ਉਦੋਂ ਤਾਂ ਕਹਿ ਦੇਣਾ ਜੀ ਦੇਖੋ ਜੀ ਅਸੀਂ ਤਾਂ ਕੋਈ ਦਖਲਅੰਦਾਜ਼ੀ ਨਹੀਂ ਕਰਦੇ, ਜਿੱਦਾਂ ਚੱਲਦੀ ਆ ਮਾਰਕੀਟ ਉਸ ਹਿਸਾਬ ਦੇ ਨਾਲ ਜਿਹੜੀ ਉਹ ਜਦੋਂ ਵਾਵਾ ਖੱਟਣੀ ਹੈ ਉਦੋਂ ਕਹਿੰਦੇ ਵੀ ਅਸੀਂ ਬਚਾ ਉਹਨਾਂ ਨੂੰ ਇਹ ਵੀ ਆ ਵੀ ਭਾਈ ਸਾਰੇ ਹੀ ਨਾ ਡੁੱਬ ਜਾਣ, ਵੀ ਬਿਲਕੁਲ ਹੀ ਭੱਠਾ ਜਿਹੜਾ ਉਹ ਨਾ ਜਿਹੜਾ ਉਹ ਬਹਿ ਜਾਵੇ ਉਹ ਦੇਖਣ। ਤੇ ਉਹਦੇ ਵਿੱਚ ਕੰਪਨੀਆਂ ਵੀ ਇਦਾਂ ਹੀ ਕਰਦੀਆਂ ਨਾ
ਜਦੋਂ ਤਾਂ ਉਹਨਾਂ ਨੂੰ ਮੁਨਾਫੇ ਹੋ ਰਹੇ ਹੁੰਦੇ ਚੌਖੇ, ਹਾਂਜੀ ਉਦੋਂ ਕਹਿੰਦੇ ਕੌਣ ਸਰਕਾਰ ਤੇ ਕੌਣ ਤੂੰ ਤੇ ਕੌਣ ਏਦਾਂ। ਹਾਂਜੀ ਤੇ ਜਦੋਂ ਹੋ ਰਿਹਾ ਹੁੰਦਾ ਘਾਟਾ, ਉਦੋਂ ਫਿਰ ਫਰਿਆਦੀ ਬਣ ਕੇ ਸਰਕਾਰ ਮੂਹਰੇ ਹੀ ਆਉਂਦੇ ਆ। ਉਹ ਮੂਹਰੇ ਆਉਂਦੇ ਆ। ਕੋਵਿਡ ਦੇ ਵਿੱਚ ਕੀ ਹੋਇਆ, ਹਾਂਜੀ ਸਾਰੀ ਦੁਨੀਆ, ਆਮ ਇਨਸਾਨ ਤੋਂ ਲੈ ਕੇ ਹਰ ਵੱਡੀ ਤੋਂ ਛੋਟੀ ਕੰਪਨੀ ਫਰਿਆਦੀ ਸੀ ਹਾਂਜੀ ਵੀ ਇਹ ਜਿਹੜੇ ਡਾਲਰ ਛਪੇ ਆ ਸਾਡੇ ਝੋਲੀ 'ਚ ਹੀ ਪਾ ਦਿਓ, ਸਾਡੀ ਝੋਲੀ 'ਚ ਸਾਨੂੰ ਹੀ ਬਿਲਕੁਲ। ਜਿਹੜਾ ਸਾਰਾ ਕੁਝ ਜਿਹੜਾ ਉਹ ਮਿਲ ਜਾਵੇ। ਹਾਂਜੀ ਜਿਹੜੇ ਰਿਸੈਸ਼ਨ ਦੀ ਪਿਛਲੇ ਦੀ ਗੱਲ ਕਰਕੇ ਗਏ ਆ, ਹਾਂਜੀ ਬੈਂਕਾਂ ਨੇ ਭੱਠਾ ਪਾਇਆ ਹਾਂ ਤੇ ਲੋਕਾਂ ਦੇ ਹੀ ਪੈਸੇ ਸੀ, ਜੀ ਜੀ ਲੋਕਾਂ ਨੂੰ ਹੀ ਲੋਨ ਦਿੱਤਾ ਟੈਕਸ ਸੀ, ਪੇਅਰਸ ਦਾ ਹੀ ਸੀਗਾ ਟੈਕਸ ਪੇਅਰ ਦੇ ਮਨੀ ਦੇ ਨਾਲ ਹੀ ਬਾਅਦ ਚ ਉਹਨਾਂ ਨੂੰ ਸੇਵ ਕੀਤਾ। ਸੇਵ ਕੀਤਾ ਪੈਸਾ, ਟੈਕਸ ਪੇਅਰਸ ਦਾ ਲਾਹਾ ਕੌਣ ਲੈ ਗਿਆ? ਲਾਹਾ ਕੌਣ ਲੈ ਗਿਆ? ਹਨਾ, ਇਹੀ ਹੈ, ਹਾਂ। ਪਹਿਲੋਂ ਨੁਕਸਾਨ ਕੌਣ ਕਰ ਗਿਆ? ਜੀ ਕਿਸੇ ਜੀ ਨੂੰ ਚੇਤਾ ਹੋਣਾ ਵੀ ਕਿਸੇ ਨੂੰ ਉਹਨੂੰ ਜੇਲ੍ਹ ਹੋਈ ਹੋਵੇ? ਹਾਂਜੀ ਨਾ ਨਾ ਨਹੀਂ ਨਾ ਜੀ ਨਾ। ਏਦਾਂ ਨਹੀਂ। ਬੜੇ ਆਏ, ਉਸ ਤੋਂ ਬਾਅਦ ਇਹ- ਡੈਮੋਕ੍ਰੇਟ ਵੀ ਆਏ, ਰਿਪਬਲਿਕਨ ਵੀ ਆਏ, ਰਿਪਬਲਿਕਨ ਵੀ ਹੈ। ਕਿਸੇ ਨੇ ਹੱਥ ਨਹੀਂ ਲਾਇਆ ਉਹਨਾਂ ਨੂੰ। ਇਸੇ ਕਰਕੇ ਰਾਜਕਰਮੀਤ ਸਿੰਘ ਜੀ ਇਹ ਕਿਹਾ ਜਾਂਦਾ ਕਿ ਜਿਹੜਾ ਪੂੰਜੀਵਾਦ ਦਾ ਮਾਡਲ ਹੈ ਨਾ, ਇਹਦੇ ਚ ਜਿਹੜੀ ਲਾਹਾ ਲੈਣ ਵਾਲੀ ਗਿਣਤੀ ਹੈ ਉਹ ਬਹੁਤ ਘੱਟ ਹੈ, ਤੇ ਜਿਹੜੀ ਜਿਹਨੂੰ ਪਿੰਚ ਹੁੰਦਾ ਉਹ ਗਿਣਤੀ ਬਹੁਤ ਜ਼ਿਆਦਾ, ਮਤਲਬ ਲੇਮੈਨ ਬਹੁਤ ਜ਼ਿਆਦਾ, ਜਿਹਨੂੰ ਕੱਟ ਲੱਗਦਾ, ਜਿਹਦੇ ਤੇ ਮਹਿੰਗਾਈ ਦੀ ਮਾਰ ਪੈਂਦੀ ਹੈ, ਜਿਹਨੂੰ ਇੰਜੈਕਸ਼ਨ ਮਿਲਦੀ ਹੈ, ਮਤਲਬ ਜੇ ਇਕਨੋਮੀ ਆਰਥਿਕ ਇੰਜੈਕਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਮਾਰਕੀਟ ਦੇ ਵਿੱਚ ਪੈਸਾ ਇੰਜੈਕਟ ਕਰਨਾ, ਉਹ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਇਹਨਾਂ ਚੀਜ਼ਾਂ ਦਾ ਲਾਹਾ ਲੈ ਜਾਂਦੇ। ਇਸੇ ਕਰਕੇ ਇਹ ਮਾਡਲ ਹਮੇਸ਼ਾ ਕੰਟਰਾਡਿਕਸ਼ਨ ਰਹਿੰਦੀ ਹੈ, ਪਰ ਇਹ ਮਾਡਲ ਇਸ ਤਰ੍ਹਾਂ ਰਨ ਕੀਤੇ ਜਾਂਦੇ ਵੀ ਲੋਕਾਂ ਨੂੰ ਥੋੜਾ 5-7 ਸਾਲਾਂ ਬਾਅਦ ਮਾੜਾ ਜਿਹਾ ਹੁਲਾਰਾ ਜਿਹਾ ਦੇ ਦਿਓ, ਲੋਕ ਇਹਦੇ ਨਾਲ ਭੱਜੇ ਰਹਿੰਦੇ ਬਸ। ਥੋੜੇ ਡਾਲਰ ਵੰਡੇ ਸੀਗੇ, ਬਹੁਤ ਵੰਡੇ ਸੀ ਹਰ ਇੱਕ ਇਨਸਾਨ ਨੂੰ, ਜਿਹੜੇ ਇੱਥੇ ਜਿਹੜੇ ਉਹ ਮਿਲੇ ਆ, ਕਿੰਨੇ ਮਿਲੇ ਆ। ਹੁਣ ਸਾਡਾ ਸੂਬਾ ਸੀਗਾ, ਇਹਨਾਂ ਕੋ ਕਹਿੰਦੇ ਵੀ ਸਾਡੇ ਕੋਲ ਸੀਗੇ ਹੀ ਬਹੁਤ ਜ਼ਿਆਦਾ, ਇਹਨਾਂ ਨੇ ਨਹੀਂ ਹੁਣ ਤਾਂ ਨਹੀਂ, ਹੁਣ ਤਾਂ ਇਹਨਾਂ ਨੇ ਕਰ ਲਿਆ। ਕਿਉਂਕਿ ਦੇਖੋ ਇੱਥੇ ਇੱਕ ਚੀਜ਼ ਮੈਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਇਹ ਪਾਲਿਸੀਜ਼ ਬਣਾਈਆਂ ਪਿਛਲੇ, ਹੁਣ ਜਦੋਂ ਕੋਵਿਡ ਦੇ ਦੌਰਾਨ ਸੀ, ਉਦੋਂ ਮਨੀ ਸੀਗੀ ਜ਼ਿਆਦਾ, ਇਹਨਾਂ ਨੇ ਉਹ ਕੁਝ ਪਾਲਿਸੀਜ਼ ਬਣਾ ਲਈਆਂ ਜਿਹੜੀਆਂ ਚਾਹੀਦੀਆਂ ਸੀਗੀਆਂ ਉਸ ਟਰਮ ਦੇ ਲਈ, ਜਿਹੜੇ ਕੁਝ ਜਿਹੜੇ ਵਕਤੀ ਤੌਰ ਦੇ ਉੱਤੇ ਹੋਣੇ ਚਾਹੀਦੇ ਸੀ, ਉਹ ਹੁਣ ਉਹਨਾਂ ਨੇ ਪੱਕੇ ਕਰ ਲਏ। ਉਹ ਫਿਰ ਆਬਵੀਅਸਲੀ ਹੁਣ ਅੱਗੇ ਜਿਹੜੇ ਬਜਟ ਆ ਘਾਟੇ 'ਚ ਹੀ ਚੱਲਣਗੇ, ਜਦੋਂ ਹਰ ਸਾਲ ਹੀ ਜਿਹੜਾ ਦੇਣਾ ਸੀਗਾ ਸਿਰਫ ਉਸ ਸਾਲ ਦੇ ਲਈ, ਜੇ ਹੁਣ ਉਸ ਤੋਂ ਬਾਅਦ ਦੇ ਵਿੱਚ ਵੀ ਤੁਸੀਂ ਉਹੀ ਪਰੰਪਰਾ ਪਾਈ ਰੱਖਣੀ ਆ, ਫਿਰ ਤਾਂ ਅੱਗੇ ਹੁਣ ਫਿਰ ਮਨੀ ਕਿੱਥੋਂ ਲਿਆਉਣੀ ਆ? ਕਿੰਨੀ ਕੁ ਹੋਰ ਛਾਪੀ ਜਾਓਗੇ ਨੋਟ, ਇਦਾਂ ਥੋੜੀ ਛਪਣੇ। ਸੋ ਇਹ ਚੀਜ਼ ਕੈਲੀਫੋਰਨੀਆ ਨੂੰ ਬਹੁਤ, ਇੱਥੋਂ ਦੇ ਲੀਡਰ ਨੂੰ, ਨਿਊਸਮ ਹੋਣਾ ਨੂੰ ਤੇ ਬਾਕੀ ਜਿਹੜੇ ਆ ਉਹਨਾਂ ਨੂੰ ਜ਼ਰੂਰ ਸੋਚਣੀ ਚਾਹੀਦੀ ਆ ਵੀ ਭਾਈ ਹਾਂ ਵਕਤੀ ਤੌਰ ਦੇ ਉੱਤੇ ਤਾਂ ਠੀਕ ਸੀਗਾ, ਉਦੋਂ ਲੋੜ ਸੀਗੀ, ਪਰ ਉਸ ਤੋਂ ਬਾਅਦ ਦੇ ਵਿੱਚ ਵੀ ਕੀ ਉਹੀ ਪ੍ਰੋਸੈਸ ਤੇ ਉਹੀ ਜਿਹੜੇ ਪ੍ਰੋਗਰਾਮ ਜਾਰੀ ਰੱਖਣੇ ਆ? ਇਟਸ ਅਪ ਟੂ them, ਲੋਕਾਂ ਨੂੰ ਵੀ ਦੇਖਣਾ ਪੈਣਾ। ਜੀ ਜੀ ਤੇ ਹੁਣ ਆਪਾਂ ਲੈਂਦੇ ਆ ਜੀ ਇਜਾਜ਼ਤ, ਹਾਂਜੀ, ਤੇ ਇੱਥੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਇਹ ਜਾਂਦੇ ਇਹ ਵੀ ਕਹਿ ਦਈਏ ਵੀ ਬਹੁਤ ਸਾਰੀ ਜਿਹੜੀ ਇਨਫਲੇਸ਼ਨ ਰਿਡਕਸ਼ਨ ਐਕਟ ਤੇ ਜਿਹੜੇ ਉਸ ਤੋਂ ਪਹਿਲਾਂ ਜਿਹੜੇ ਓਮਨੀ ਬਿਲਸ ਪਾਸ ਹੋਏ ਸੀ, ਉਹ ਮਨੀ ਖਤਮ ਹੋ ਰਹੀ ਆ। ਜਦੋਂ ਉਹ ਇੰਜੈਕਸ਼ਨਸ ਬੰਦ ਹੋ ਜਾਣੇ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਸਰੀਰ 'ਚ ਕਿੰਨੀ ਕੁ ਜਾਣ ਆ ਇਸ ਇਕਨੋਮੀ ਦੇ ਵਿੱਚ, ਉਹ ਵੀ ਦੇਖਣੀ ਪੈਣੀ ਆ। ਉਹ ਹੁਣ ਪਤਾ ਜੇ ਲੱਗਣੀ ਜਿਹੜੀ ਉਹ ਸ਼ੁਰੂ ਹੋਣੀ ਆ ਵੀ ਲੱਤਾਂ ਬਾਹਾਂ ਪੂਰੀਆਂ ਚੱਲਣਗੀਆਂ ਜਾਂ ਇੱਧਰ ਉੱਧਰ ਨੂੰ ਜਿਹੜਾ ਉਹ ਕੰਮ ਜਿਹੜਾ ਜੀ ਬਿਲਕੁਲ ਜਿੰਨਾ ਚਿਰ ਇੰਜੈਕਸ਼ਨ ਹੋ ਰਹੀ ਉਹਨਾਂ ਚਿਰ ਨਾ ਪਤਾ ਨਹੀਂ ਲੱਗਦਾ, ਉਹਨਾਂ ਚਿਰ ਉਹਦੇ ਬਾਰੇ ਸਹੀ ਕਿਆਫਾ ਲਾਉਣਾ ਬਹੁਤ ਔਖਾ ਜੀ। ਸੋ ਹੁਣ ਕਿਆਫੇ ਦੀਆਂ ਚਲੋ ਸਮਾਂ ਤਾਂ ਹੋ ਗਿਆ, ਪਰ ਹੁਣ ਚਲੋ ਇਹ ਗੱਲ ਕਰ ਲਈ ਤੁਸੀਂ, ਤੇ ਮੈਂ ਕਹਿ ਹੀ ਦਿੰਦਾ ਵੀ ਇਹ ਤਾਂ ਲੋਕਾਂ ਨੂੰ ਕਹਿੰਦੇ ਵੀ ਖਰਚਾ ਘੱਟ ਕਰੋ। ਜੀ ਇੰਟਰਸਟ ਰੇਟ ਵਧਾਉਣ ਦਾ ਮਕਸਦ ਇਹੀ ਹੈ, ਬਾਟਮ ਲਾਈਨ ਤਾਂ ਇਹ ਹੈ। ਪਰ ਜਿਹੜੀ ਕੰਜ਼ਿਊਮਰ ਸਪੈਂਡਿੰਗ ਉਹ ਰਿਕਾਰਡ ਤੋੜ ਰਹੀ ਹੈ। ਲੋਕ ਖਰਚਾ ਕਰਨ ਤੋਂ ਨਹੀਂ ਹਟਦੇ, ਯਾਨੀ ਕਿ ਉਹ ਇੰਜੈਕਸ਼ਨ ਜਿਹੜੇ ਲੱਗੇ ਹੋਏ ਆ ਲੋਕਾਂ ਕੋਲ ਹਲੇ ਚੱਲ ਰਹੇ ਆ। ਸੇਵਿੰਗ ਆਲ ਟਾਈਮ ਲੋ 3%, ਜੀ 3% ਸੇਵਿੰਗ ਰਹਿ ਗਈ ਲੋਕਾਂ ਦੇ ਕੋਲ। ਅੱਛਾ, ਆਪਣੀ ਕਮਿਊਨਿਟੀ ਦੀ ਨਹੀਂ ਗੱਲ ਕਰਦਾ, ਓਵਰਆਲ ਅਮਰੀਕਾ ਦੀ ਗੱਲ ਜਿਹੜੀ ਉਹ ਕਰਦਾ ਆ। ਜੇ ਰੈਂਟ ਦੇਣ ਜੋਗੇ ਤੇ ਲੀੜੇ ਪਾਉਣ ਜੋਗੇ ਤੇ ਖਾਣ ਜੋਗੇ ਪੈਸੇ ਨਾ ਮਿਲੇ ਤੇ ਫਿਰ ਸੜਕਾਂ ਤੇ ਆਉਣਾ। ਫਿਰ ਕੀ ਹੋਣਾ? ਸੋ ਥੀਸ ਆਰ ਸਮ ਨੰਬਰਸ ਜਿਹੜੇ ਉਹ ਬੜੇ ਸੋਹਣੇ ਆ। 3.4% ਅਨਇੰਪਲੋਇਮੈਂਟ, ਪਰ ਸੇਵਿੰਗ ਵਾਲਾ ਇੱਧਰ ਨੂੰ ਕੰਮ ਬੜਾ ਖਰਾਬ ਹੈ। ਕੰਜ਼ਿਊਮਰ ਸਪੈਂਡਿੰਗ ਤਾਂ ਦੀ ਤਾਂ ਜਾਈ ਜਾ ਰਹੀ ਹੈ, ਜਦ ਕਹਿੰਦੇ ਵੀ ਭਾਈ ਤੁਸੀਂ ਘੱਟ ਖਰਚਾ ਕਰੋ। ਸੋ we need to see ਕਿੱਧਰ ਨੂੰ ਆਪਾਂ ਜਿਹੜਾ ਉਹ ਜਾ ਰਹੇ ਹਾਂ। ਅਸੀਂ ਤਾਂ ਇਹੀ ਜਾਂਦੇ ਮੈਂ ਫਿਰ ਕਹਿਣਾ ਵੀ ਬਹੁਤ ਹੀ ਸੋਚ ਸਮਝ ਕੇ ਠੰਡੇ ਦਿਮਾਗ ਨਾਲ ਜਿਹੜਾ ਵੀ ਖਰਚਾ ਜਿਹੜਾ ਉਹ ਤੁਸੀਂ ਕਰਨਾ ਹੈ। ਤੇ ਹੁਣ ਲੈਣੇ ਆ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਸਭ ਨੂੰ ਪਿਆਰ ਸਤਿਕਾਰ ਸਾ ਨਿੱਕੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।